ਅੱਜ ਅਸੀਂ ਖੜੇ ਹਾਂ ਫਰੀਦਕੋਟ ਦੀ ਦਾਣਾ ਮੰਡੀ, ਜਿੱਥੋਂ ਘੱਲ ਖੁਰਦ ਤੱਕ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਮਿਸਲ ਸਤਲੁਜ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ। ਇਸ ਮਾਰਚ ਦਾ ਮਕਸਦ ਇਹ ਹੈ ਕਿ ਜੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਹਰੀਕੇ ਤੋਂ ਨਿਕਲਦੀਆਂ ਦੋ ਰਾਜਸਥਾਨ ਵਾਲੀਆਂ ਨਹਿਰਾਂ ਉਹਨਾਂ ਨੂੰ ਪੱਕਿਆਂ ਕਰਨ ਦੀ ਜਿਹੜੀ ਸਕੀਮ ਆ ਉਹ ਪਾਸ ਕੀਤੀ ਗਈ ਹੈ ਤੇ ਉਹਦੇ ਉੱਪਰ ਵੱਡਾ ਬਜਟ ਵੀ ਇੱਕ ਸੈਂਕਸ਼ਨ ਕੀਤਾ ਗਿਆ। ਇਸ ਖਿੱਤੇ ਦੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਇਸ ਦੀ ਕੰਕਰੀਟ ਲਾਈਨਿੰਗ ਕਰਨ ਦੇ ਨਾਲ ਇਸ ਖਿੱਤੇ ਦੇ ਵਿੱਚ ਜਿਹੜਾ ਖਾਰੇ ਪਾਣੀ ਦੀ ਮਾਤਰਾ ਵਧੇਗੀ, ਗਰਾਊਂਡ ਵਾਟਰ ਦਾ ਲੈਵਲ ਡਾਊਨ ਜਾਏਗਾ ਤੇ ਸਰਕਾਰ ਦੀ ਇਸ ਸਕੀਮ ਨੂੰ ਰੱਦ ਕਰਾਉਣ ਵਾਸਤੇ ਅੱਜ ਜਿਹੜਾ ਮਾਰਚ ਆ ਮੁਦਕੀ ਮੋਰਚਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਅੱਜ ਦਾ ਮਸਲਾ ਇਹ ਹੈ ਜੀ, ਨਹਿਰ ਦੇ ਵਿੱਚ ਲਿਫਾਫਾ ਪਾਉਣ ਲੱਗੇ ਆ ਜੀ ਸਰਕਾਰ। ਇਹ ਪਿਛਲੇ ਹੁਣ ਅੱਗੇ ਵਾਸਤੇ ਬਹੁਤ ਇਹ ਮਾੜਾ ਹੋਣ ਜਾ ਰਿਹਾ ਕਿ ਜਿਹੜਾ ਵੀ ਹੁਣ ਪਾਣੀ ਮਾੜਾ ਹੋ ਜਾਣਾ, ਜਿੱਥੇ ਲਿਫਾਫਾ ਇਹਨਾਂ ਨੇ ਪਾਤਾ ਉਹ ਥਾਂ 'ਤੇ ਪਾਣੀ ਮਾੜਾ ਬਹੁਤ ਜ਼ਿਆਦਾ ਹੋ ਗਿਆ। ਇੱਕ ਇਹਨਾਂ ਨੇ ਪਾਣੀ ਇਹਨਾਂ ਦੀ ਵਧਾ ਕੇ ਲਿਜਾਣ ਦੀ ਸਕੀਮ ਆ ਜੀ। ਗਾਂਹ ਕਿਤੇ ਵਾਨੀਆਂ ਡਾਨੀਆਂ ਨੇ ਕਿਤੇ ਗਾਂਹ ਕਿਤੇ ਇਹਨਾਂ ਜ਼ਮੀਨ ਲਈ ਆ ਰਾਜਸਥਾਨ ਦੇ ਵਿੱਚ, ਅੱਗੇ ਉੱਥੇ ਇਹ ਪਾਣੀ ਵਧਾ ਕੇ ਲਿਜਾਣ ਲੱਗੇ। ਇੱਕ ਨਹਿਰ ਦੇ ਵਿੱਚ 1.5 ਨਹਿਰ ਦਾ ਪਾਣੀ ਲਿਜਾਣ ਲੱਗੇ। ਕਿਵੇਂ ਦਾ ਜਿਹੜਾ ਸੰਘਰਸ਼ ਜਿਹੜਾ ਹੈ ਵਿੱਢਿਆ ਜਾਏਗਾ ਕਿਸਾਨਾਂ ਵੱਲੋਂ ਇਸ ਦੇ ਖਿਲਾਫ? ਇਹਦੇ ਖਿਲਾਫ ਜੀ ਡਟ ਕੇ ਸੰਘਰਸ਼ ਲੜਾਂਗੇ ਜੀ। ਹਾਂ, ਜੋ ਵੀ ਹੋਇਆ ਜਿੰਨਾ ਵੀ ਹੋ ਸਕਿਆ ਡਟ ਕੇ ਸੰਘਰਸ਼ ਲੜਾਂਗੇ ਜੀ। ਦੇਖੋ, ਸਾਡੇ ਕਿਹੜੇ ਪੰਜਾਬ ਦੇ ਹਾਲਾਤ ਆ ਬਹੁਤ ਨਾਜ਼ੁਕ ਹੋਏ ਪਏ ਆ। ਪਹਿਲਾਂ ਤਾਂ ਕਿਸਾਨ ਜਾਂ ਹੋਰ ਵੀ ਕਿਹੜੀ ਆ ਪੰਜਾਬ ਦੀ ਆਬਾਦੀ ਆ ਉਹਦੇ 'ਤੇ ਕੰਟਰੋਲ ਨਹੀਂ ਕੀਤਾ। ਬਹੁਤ ਜ਼ਿਆਦਾ ਪਾਣੀ ਮਾੜੇ ਹੋ ਗਏ, ਕਿਵੇਂ ਭਿਆਨਕ ਬਿਮਾਰੀਆਂ ਲੱਗ ਗਈਆਂ, ਕੈਂਸਰ ਦੀਆਂ ਹੋਰ ਵੀ ਤਰ੍ਹਾਂ ਦੀਆਂ ਬਿਮਾਰੀਆਂ ਆ ਗਈਆਂ। ਇਹ ਸਿਰਫ ਪਾਣੀ ਦੀ ਕਰਕੇ ਆਈਆਂ। ਕੁਹਾਰਿਆਂ ਸਪਰੇਆਂ ਨਾਲ ਵੀ ਮੰਨਦੇ ਆ, ਚਲੋ ਆ ਗਈਆਂ। ਜਿਹੜੀ ਹੁਣ ਸਰਕਾਰ ਨੇ ਇਹ ਉੱਦਾ ਚੁੱਕਿਆ ਵੀ ਅਸੀਂ ਕੰਟਰੇਨ ਪਾ ਕੇ, ਪੋਲੀਫੋਨ ਪਾ ਕੇ, ਕਰੈਸ਼ਰ ਪਾ ਕੇ ਵੀ ਅਸੀਂ ਪਾਣੀ ਥੱਲੇ ਨਹੀਂ ਸਿਮਣ ਦਿੰਦਾ। ਉਹਨਾਂ ਦੀ ਸਕੀਮ ਹੈ ਜਿਹੜਾ ਪੰਜਾਬ 'ਚ ਥੱਲੇ ਪਾਣੀ ਸਿਮਦਾ ਹੈ ਉਹ ਪਾਣੀ ਨੂੰ ਗਾਂਹ ਪਹੁੰਚਾਇਆ ਜਾਵੇ। ਇਹ ਰਾਜਸਥਾਨ ਤੋਂ ਬੀਜੇਪੀ ਦੀ ਸੈਂਟਰ ਦੀ ਸਰਕਾਰ ਦਾ ਸਾਰਾ ਮਿਸ਼ਨ ਬਣਾਇਆ ਉਹਨਾਂ ਨੇ ਵੀ ਅਸੀਂ ਇਸ ਤਰ੍ਹਾਂ ਕਰਕੇ ਵੀ ਇਹਦਾ ਵਧਾ ਕੇ ਪਾਣੀ ਪੰਜਾਬ ਨੂੰ ਨਾ ਦਿੱਤਾ ਜਾਵੇ, ਜਮਾਂ ਨਾ ਇੱਥੇ ਦਿੱਤਾ ਜਾਵੇ। ਅਤੇ ਜਿਹੜੇ ਸਾਡੇ ਨੇੜੇ ਦੇ ਪਿੰਡ ਆ 20-20, 25-25 ਕਿਲੋਮੀਟਰ ਦੀ ਘੇਰੇ ਆ ਵੱਡੀਆਂ ਨਹਿਰਾਂ ਤੋਂ, ਉਹਨਾਂ ਦਾ ਪਾਣੀ ਮਾੜਾ ਹੋ ਜਾਊਗਾ ਜੇ ਇਹ ਪਾਣੀ ਕਾਗਜ਼ ਤੇ ਥ੍ਰੈਸ਼ਰ ਪਾਤਾ ਇਹਨਾਂ ਨੇ। ਅਸੀਂ ਇਹਦਾ ਡਟ ਕੇ ਪੰਜਾਬ ਦੇ ਕਿਸਾਨ ਵਿਰੋਧ ਕਰਾਂਗੇ। ਇਹ ਇਕੱਲੇ ਲੱਖੇ ਦੀ ਲੜਾਈ ਨਹੀਂ ਗੀ, ਇਹ ਸਾਡੇ ਕਿਸਾਨਾਂ ਦੀ, ਸਾਡੀ ਹੋਂਦ ਦੀ ਜਾਂ ਬੱਚਿਆਂ ਦੀ ਹੋਂਦ ਦੀ ਲੜਾਈ ਹੈ। ਹਾਂ, ਜਥੇਬੰਦੀਆਂ ਵੀ ਅਸੀਂ ਨਾਲ ਸਾਥ ਦੇਵਾਂਗੀਆਂ, ਇਸ ਕਰਕੇ ਵੀ ਸਾਰੇ ਪੰਜਾਬ ਦਾ। ਭਾਈ ਜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜਿਹੜੇ ਵੀਰ ਅਜੇ ਇੱਥੇ ਇਸ ਮਿਸ਼ਨ 'ਚ ਨਹੀਂ ਵੀ ਪਹੁੰਚੇ, ਤੁਸੀਂ ਜਾ ਕੇ ਵੇਖੋ ਜਿਹੜੀ ਗੰਕ ਨਾਲ ਲੰਘੀ ਨਾ ਹਰੀਹਰ ਝੋਕ ਵਾਲੀ ਨਹਿਰ ਵੱਜਦੀ ਆ, ਇਹ ਅੱਜ ਤੋਂ 10 ਸਾਲ ਪਹਿਲਾਂ ਇਹਦੇ ਕਾਗਜ਼ ਪੈ ਗਿਆ। ਜਿਸ ਤਰ੍ਹਾਂ ਇਹ ਪਾਉਣ ਲੱਗੇ ਕਾਗਜ਼ ਤੇ ਉਵੇਂ ਕੰਕਰੀਟ ਪਿਆ, ਉਹਦੇ ਨਾਲ ਸਾਰੇ ਪਾਣੀ ਖਰਾਬ ਹੋ ਗਿਆ। ਨਹੀਂ ਅੱਗੇ ਉੱਥੇ ਪੁਲਾਂ ਦੇ ਨਲਕੇ ਲੱਗੇ ਸੀ, ਲੋਕ ਉੱਥੇ ਪੁਲਾਂ ਤੋਂ ਨਲਕਿਆਂ ਦੇ ਪਿੰਡਾਂ 'ਚ ਜਾ ਕੇ ਪਾਣੀ ਪੀਂਦੇ ਸੀ। ਨਾਲ ਲੋਕਾਂ ਨੇ ਬੋਰ ਕਰਕੇ ਮੋਟਰਾਂ ਲਵਾਈਆਂ, 10-10 ਕਿਲੋਮੀਟਰ ਤੱਕ ਪਾਈਪਲਾਈਨ ਪਾ ਕੇ ਲਗਾਏ ਸੀ, ਉਹ ਸਾਰਾ ਪਾਣੀ ਮਾੜਾ ਹੋ ਗਿਆ। ਜਾ ਕੇ ਵੇਖ ਲਓ, ਅੱਜ ਜਿਹੜੇ ਭਰਾ ਘਰੇ ਬੈਠੇ ਨਹੀਂ ਨਾ ਤੁਰਦੇ, ਉਹ ਜਾ ਕੇ ਤੁਸੀਂ ਉਹ ਗੰਕ ਨਾਲ ਨਹਿਰ ਦੇ ਨਾਲ ਵੇਖ ਲਓ ਵੀ ਕੀ ਹਾਲ ਹੋ ਗਿਆ। ਉਹ ਹਾਲ ਆਪਣਾ ਹੋ ਜਾਊਗਾ। ਸਾਰਾ ਫਰੀਦਕੋਟ ਸ਼ਹਿਰ ਇੱਥੋਂ ਨਲਕਿਆਂ ਤੋਂ ਪਾਣੀ ਪੀਂਦਾ। ਮੇਰੀ ਰਿਹਾਇਸ਼ ਇੰਦਰਾ ਨਗਰ ਆ, ਇੱਥੇ ਨਹਿਰ ਫਰੀਦਕੋਟ ਦੇ ਵਿੱਚ ਘੱਟੋ ਘੱਟ 100 ਨਲਕਾ ਜਿਹੜਾ ਚੱਲੀ ਜਾਂਦਾ ਸਾਰੀ ਦਿਹਾੜੀ, ਜਿੱਥੋਂ ਲੋਕ ਪਾਣੀ ਪੀਂਦੇ ਆ। ਕਿਉਂਕਿ ਜਿਹੜਾ ਆਰਓ ਦਾ ਪਾਣੀ ਹੈ ਨਾ, ਇਹ ਸਿਹਤ ਲਈ ਕੋਈ ਚੰਗਾ ਨਹੀਂ ਗਾ। ਆਰਓ ਦੇ ਪਾਣੀ ਨਾਲ ਸਾਡੇ ਗੋਡੇ ਗਿੱਟਿਆਂ ਲੋਕਾਂ ਦੇ ਖਤਮ ਹੋ ਗਏ। ਇਹ ਜਿਹੜਾ ਕੁਦਰਤੀ ਪਾਣੀ ਹੈ, ਨਹਿਰਾਂ ਦੇ ਨਲਕੇ ਲੱਗੇ ਆ, ਇਕੱਲਾ ਕਿਸਾਨ ਲਈ ਨਹੀਂ, ਇਹ ਇਕੱਲਾ ਕਿਸਾਨਾਂ ਦਾ ਮਿਸ਼ਨ ਨਹੀਂ। ਮੈਂ ਤਾਂ ਸਾਰੇ ਸ਼ਹਿਰੀਆਂ ਨੂੰ ਜਾਂ ਹੋਰ ਭਰਾਵਾਂ ਨੂੰ ਬੇਨਤੀ ਕਰਦਾ, ਇਹ ਇਕੱਲਾ ਸਾਡਾ ਕਿਸਾਨਾਂ ਦਾ ਮਸਲਾ ਨਹੀਂ ਗਾ, ਇਹ ਸਾਰੀ ਮਨੁੱਖਤਾ ਦਾ ਮਸਲਾ। ਹਰ ਇੱਕ ਨੂੰ ਪਾਣੀ ਦੀ ਲੋੜ ਆ, ਭਲਾ ਉਹ ਦੁਕਾਨਦਾਰ ਆ, ਭਲਾ ਉਹ ਆੜ੍ਹਤੀ ਆ, ਭਲਾ ਮਜ਼ਦੂਰ ਆ, ਉਹਨੇ ਹਰ ਇੱਕ ਨੇ ਪਾਣੀ ਤਾਂ ਪੀਣਾ ਹੀ ਪੀਣਾ। ਇਹਨੂੰ ਤੁਸੀਂ ਕਿਸਾਨੀ ਨਾਲ ਨਾ ਜੋੜੋ, ਇਹਨੂੰ ਤੁਸੀਂ ਮਨੁੱਖਤਾ ਨਾਲ ਜੋੜੋ। ਇਹ ਕਰਕੇ ਜੋ ਵੀ ਸਿਆਣਾ ਮਨੁੱਖ ਆ ਉਹਨੂੰ ਇਹ ਵਿੱਚ ਜ਼ਰੂਰ ਹਿੱਸਾ ਪਾਉਣਾ ਚਾਹੀਦਾ। ਜੇਕਰ ਇਹ ਪੈ ਗਿਆ ਕੰਕਰੀਟ ਤੇ ਲਿਫਾਫਾ, ਤੇ ਬਾਈ ਜੀ 5-7 ਸਾਲਾਂ 'ਚ ਪਾਣੀ ਸਾਡਾ ਖਾਰਾ ਹੋ ਜਾਊਗਾ, ਖਤਮ ਹੋ ਜਾਊਗਾ। ਅਜੇ ਮੌਕਾ ਵੀਰੋ, ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਅਜੇ ਮੌਕਾ ਆਪਾਂ ਸਾਂਭ ਲਈਏ।
ਘੱਲ ਖੁਰਦ ਵਿਖੇ ਖੜੇ ਆ। ਇਹ ਜੋ ਤੁਸੀਂ ਰੋਡ ਵੇਖ ਰਹੇ ਫਲਾਈਓਵਰ, ਇਹ 2 ਜੋੜੀਆਂ ਨਹਿਰਾਂ ਦੇ ਉੱਪਰੋਂ ਲੰਘਦਾ ਆ ਤੇ ਕਿਸਾਨ ਇਸ ਰੋਡ ਨੂੰ ਰੋਕਣ ਜਾ ਰਹੇ ਆ। ਪਿੱਛੇ ਵੱਡਾ ਕਾਫਲਾ ਟਰੈਕਟਰਾਂ ਦਾ ਆ ਰਿਹਾ ਆ। ਇਹ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਮਿਸਲ ਸਤਲੁਜ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਹੋਰ ਜਥੇਬੰਦੀਆਂ ਵੱਲੋਂ ਮੁਦਕੀ ਮੋਰਚੇ ਦਾ ਐਲਾਨਨਾਮਾ। ਮੁਦਕੀ ਮੋਰਚੇ ਤੇ ਐਲਾਨ ਕੀਤੇ ਗਏ ਸਨ ਕਿ ਇਹ ਜੋ ਨਹਿਰਾਂ ਪੰਜਾਬ ਚੋਂ ਲੰਘ ਰਹੀਆਂ ਨੇ, ਜਿਨ੍ਹਾਂ ਉੱਪਰ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦਾ ਪੈਸਾ ਖਰਚ ਕੇ ਇਹਨੂੰ ਪੱਕਾ ਕਰ ਰਹੀ ਹੈ, ਇਹਦੇ ਵਿੱਚ ਪਲਾਸਟਿਕ ਸ਼ੀਟ ਵਿਛਾ ਰਹੀ ਹੈ ਤਾਂ ਜੋ ਰਾਜਸਥਾਨ ਨੂੰ ਪਾਣੀ ਵੱਧ ਮਾਤਰਾ 'ਚ ਜਾ ਸਕੇ ਤੇ ਰਸਤੇ ਵਿੱਚ ਵੀ ਪਾਣੀ ਖਰਾਬ ਨਾ ਹੋਵੇ। ਤਾਂ ਇਸ ਇਲਾਕੇ ਦਾ ਤੌਖਲਾ ਇਹ ਆ ਕਿ ਇਸ ਜ਼ਮੀਨ ਹੇਠ ਪਹਿਲਾਂ ਹੀ ਜਿਹੜਾ ਪਾਣੀ ਆ ਉਹਦੇ ਵਿੱਚ ਸ਼ੌਰਾ ਆ, ਉਹ ਖਾਰਾ ਪਾਣੀ ਆ, ਉਹ ਖੇਤੀਯੋਗ ਨਹੀਂ ਆ। ਤੇ ਦੂਸਰਾ, ਇਹ ਸ਼ੀਟਾਂ ਪੈਣ ਦੇ ਨਾਲ ਇਸ ਇਲਾਕੇ ਦੇ ਵਿੱਚ ਜ਼ਮੀਨੀ ਪਾਣੀ ਜਿਹੜਾ ਉਹ ਹੋਰ ਖਾਰਾ ਹੋ ਜਾਊਗਾ, ਵਾਟਰ ਜਿਹੜਾ ਗਰਾਊਂਡ ਵਾਟਰ ਲੈਵਲ ਆ ਡਾਊਨ ਹੋ ਜਾਊਗਾ। ਇਸ ਬਾਰੇ ਖਦਸ਼ਾ ਲੰਮੇ ਸਮੇਂ ਤੋਂ ਪ੍ਰਗਟ ਕੀਤਾ ਜਾ ਰਿਹਾ ਸੀ ਤੇ ਸਰਕਾਰ ਵੱਲੋਂ ਕੁਝ ਭਾਗਾਂ ਦੇ ਵਿੱਚ ਕਿਸ਼ਤਾਂ ਦੇ ਵਿੱਚ ਜਿਹੜਾ ਆ ਇਸ ਜਿਹੜੇ ਨਹਿਰਾਂ ਨੂੰ ਪੱਕਿਆ ਕੀਤਾ ਜਾ ਰਿਹਾ ਸੀ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਿੱਛੇ ਕਾਫਲਾ ਵਿਖਾਓ ਕਿਸਾਨਾਂ ਦਾ। ਤੁਸੀਂ ਕਾਫਲਾ ਦੇਖ ਸਕਦੇ ਹੋ, ਲੱਖਾ ਸਿਧਾਣਾ, ਅਜੇਪਾਲ ਬਰਾੜ, ਦਵਿੰਦਰ ਸਿੰਘ ਸੇਖੋਂ। ਇਹ ਕਿਸਾਨ ਜਿਹੜੇ, ਇਹਨਾਂ ਦੀ ਮੰਗ ਇਹ ਆ ਕਿ ਜਿਹੜੀਆਂ ਨਹਿਰਾਂ ਆ ਇਹਨਾਂ ਨੂੰ ਜਿਵੇਂ ਵਗ ਰਹੀਆਂ ਕੱਚਾ ਰਹਿਣ ਦਿੱਤਾ ਜਾਵੇ ਤੇ ਇਸ ਇਲਾਕੇ ਦੇ ਆਲੇ ਦੁਆਲੇ 15-20 ਕਿਲੋਮੀਟਰ ਜਿਹੜਾ ਨਹਿਰਾਂ ਦਾ ਘੇਰਾ ਆ ਉਹਦੇ ਵਿੱਚ ਸਿੰਜਾਈ ਵਾਸਤੇ ਪਾਣੀ ਦਿੱਤਾ ਜਾਵੇ। ਪੰਜਾਬ ਸਰਕਾਰ ਹਿਮਾਚਲ ਦੀ ਤਰਜ਼ ਤੇ ਆਰਡੀਨੈਂਸ ਪਾਸ ਕਰੇ ਕਿ ਜੇ ਉਹ ਪੰਜਾਬ ਦੇ ਦਰਿਆ ਨੇ ਇਹਨਾਂ ਦੇ ਉੱਪਰ ਪੰਜਾਬ ਦਾ ਹੀ ਹੱਕ ਆ। ਤੁਸੀਂ ਵੇਖ ਸਕਦੇ ਹੋ ਕਿ ਰਾਜਸਥਾਨ ਇੱਕ ਨਾਨ ਰਿਪੇਰੀਅਨ ਸਟੇਟ ਆ, ਉਹਨੂੰ ਪੰਜਾਬ ਦੇ ਦਰਿਆਵਾਂ ਦਾ ਪਾਣੀ ਜਿਹੜਾ ਆ ਬਿਨਾਂ ਕਿਸੇ ਰਾਇਲਟੀ ਵਸੂਲਿਆਂ ਦਿੱਤਾ ਜਾ ਰਿਹਾ, ਜਦੋਂ ਕਿ ਪੰਜਾਬ ਦੇ ਹਰ ਖੇਤਰ ਦੇ ਵਿੱਚ ਜ਼ਮੀਨੀ ਪਾਣੀ ਜਿਹੜਾ ਆ ਬਹੁਤ ਖਤਰਨਾਕ ਲੈਵਲ ਤੱਕ ਹੇਠਾਂ ਜਾ ਚੁੱਕਾ ਆ। ਪੰਜਾਬ ਦੇ 70% ਬਲੋਕਾਂ ਨੂੰ ਬਲੈਕ ਡਿਕਲੇਅਰ ਕੀਤਾ ਜਾ ਚੁੱਕਾ ਆ। ਉਹਦੇ ਬਾਵਜੂਦ ਪੰਜਾਬ ਸਰਕਾਰ ਆਪਣੇ ਕੋਲੋਂ ਪੈਸੇ ਖਰਚ ਕੇ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਦੀ ਕਪੈਸਿਟੀ ਵਧਾ ਰਹੀ ਆ। ਇੱਥੇ ਕਿਸਾਨਾਂ ਦਾ ਇਹ ਵੀ ਕਹਿਣਾ ਆ ਕਿ ਬਾੜਮੇਰ ਦੀ ਰਿਫਾਈਨਰੀ ਜਿਹਦੇ ਵਿੱਚ ਅਡਾਨੀਆਂ ਦਾ ਵੱਡਾ ਸ਼ੇਅਰ ਆ, ਉੱਥੋਂ ਤੱਕ ਜਿਹੜਾ ਆ ਇਹ ਪਾਣੀ ਲਿਜਾਣ ਦੀ ਸਾਜ਼ਿਸ਼ ਆ ਤੇ ਇਸ ਨੂੰ ਉਹ ਹਰ ਹੀਲੇ ਰੋਕ ਕੇ ਰਹਿਣਗੇ। ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਹਾਈਵੇ ਜਾਮ ਕਰ ਦਿੱਤਾ ਗਿਆ ਆ। ਇਹ ਹੁਸੈਨੀ ਵਾਲਾ ਬਾਰਡਰ ਨੂੰ ਸਿੱਧਾ ਹਾਈਵੇ ਜਾਂਦਾ ਆ ਜੀ। ਤੇ ਇਹ ਟਰੈਕਟਰ ਮਾਰਚ ਫਰੀਦਕੋਟ ਦੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਘੱਲ ਖੁਰਦ ਜੋੜੀਆਂ ਨਹਿਰਾਂ ਤੇ 62 ਪੁਲ ਦੇ ਉੱਪਰ ਕਿਸਾਨ ਵੱਡੀ ਗਿਣਤੀ 'ਚ ਇਕੱਤਰ ਹੋ ਚੁੱਕੇ ਨੇ। ਤੇ ਇੱਥੇ ਇਹ ਵੀ ਸੰਭਾਵਨਾ ਆ ਕਿ ਇਹ ਮੋਰਚਾ ਜਿਹੜਾ ਆ ਇਹ ਪੱਕੇ ਤੌਰ ਤੇ ਇਹਨਾਂ ਨਹਿਰਾਂ ਦੇ ਉੱਪਰ ਲਗਾਇਆ ਜਾਊਗਾ। ਵੱਡੀ ਗਿਣਤੀ 'ਚ ਨੌਜਵਾਨ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਟਰੈਕਟਰਾਂ ਦੇ ਉੱਪਰ ਸਿੱਧੂ ਮੂਸੇਵਾਲਾ ਦਾ SOIL ਗੀਤ ਵੱਜਦਾ ਸੁਣ ਸਕਦੇ ਆ, ਜਿਨ੍ਹਾਂ ਦੇ ਟਰੈਕਟਰਾਂ ਦੇ ਪਿੱਛੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਤਸਵੀਰ ਲੱਗੀ ਵੇਖ ਸਕਦੇ ਆ। ਇਹਨਾਂ ਦੇ ਟਰੈਕਟਰਾਂ ਦੇ ਉੱਪਰ ਦੀਪ ਸਿੱਧੂ ਦੀ ਤਸਵੀਰ, ਮੂਸੇਵਾਲੇ ਦੀ ਤਸਵੀਰ ਦੇਖ ਸਕਦੇ ਆ। ਇਹਨਾਂ ਟਰੈਕਟਰਾਂ ਦੇ ਉੱਪਰ ਮਿਸਲ ਸਤਲੁਜ ਦੇ ਝੰਡੇ ਨੇ ਤੇ ਖਾਲਸਾ ਪੰਥ ਦੇ ਕੇਸਰੀ ਤੇ ਨੀਲੇ ਨਿਸ਼ਾਨ ਵੇਖ ਸਕਦੇ ਆ। ਤਾਂ ਵੱਡੀ ਗਿਣਤੀ 'ਚ ਲੋਕ ਟਰੈਕਟਰ ਲੈ ਕੇ ਅੱਜ ਦੇ ਇਸ ਇਕੱਠ ਵਿੱਚ ਸ਼ਾਮਲ ਹੋਏ ਨੇ। ਇੱਥੇ ਸਾਡੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ। ਅੱਜ ਦੇ ਇਕੱਠ ਨੂੰ ਕਿਵੇਂ ਦੇਖਦੇ ਜੀ? ਜਿਹੜਾ ਇਕੱਠ ਆ ਆਪਣਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹੋਇਆ ਆ ਇਕੱਠ ਆ। ਜਦੋਂ ਅਸੀਂ ਸਭ ਤੋਂ ਪਿੱਛੇ ਜਾਣੇ ਤਾਂ ਰਿਗਵੇਦ ਦੇ ਵਿੱਚ ਜਿਹੜੇ ਰਿਗਵੇਦ ਦੇ ਰਿਸ਼ੀ ਨੇ ਮੰਡਲ 8ਵੇਂ ਦੇ ਵਿੱਚ ਆਪਣੇ ਵਡੇਰਿਆਂ ਨੂੰ ਜਦੋਂ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਹੇ ਇੰਦਰ ਦੇਵਤਾ, ਜੇ ਤੂੰ ਐਡਾ ਹੀ ਮਹਾਰਥੀ ਹੈ ਤਾਂ ਸਿੰਧ ਦਰਿਆ ਦਾ ਜਿਹੜਾ ਪਾਣੀ ਉਹਦਾ ਰੁੱਖ ਮੋੜ ਕੇ ਸਾਡੇ ਪਾਣੀਆਂ ਨੂੰ ਲੈ ਆ। ਔਰ ਮੁੱਖ ਮੋੜਨ ਨੂੰ ਕਿਉਂ ਕਹਿੰਦੇ ਨੇ, ਉਹਦੀ ਅੱਗੇ ਜਾ ਕੇ ਵਿਆਖਿਆ ਮਹਾਭਾਰਤ ਕਰਦਾ ਹੋਇਆ ਕਹਿੰਦਾ ਕਿ ਇਸ ਧਰਤੀ ਦੇ ਉੱਤੇ ਜਿਹੜੇ ਰਹਿਣ ਵਾਲੇ ਨੇ ਉਹ ਹਿੱਕ ਤੇ ਵਾਹੀ ਨਾਂ ਦੇ 2 ਦੈਂਤ ਨੇ, ਜਿਹੜੇ ਇਸ ਧਰਤੀ ਦੇ ਉੱਤੇ ਵਸਣ ਵਾਲੇ ਨੇ। ਤੇ ਜਿਹੜਾ ਵੀ ਆਰੀਅਨ ਜਾਂਦਾ ਹੈ ਉਸ ਨੂੰ ਕਬਜ਼ਾ ਕਰਨ ਗਏ ਆਰੀਅਨ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਇਸ ਕਰਕੇ ਉਹ ਰਾਖਸ਼ਾਂ ਵਾਲੀ ਪ੍ਰਵਿਰਤੀ ਦੇ ਵਿੱਚ ਵਸਣ ਦੀ ਵੀ ਜਿਹੜੀ ਆ ਆਰੀਅਨ ਲੋਕਾਂ ਨੂੰ ਮਨਾਹੀ ਕਰ ਦਿੱਤੀ ਜਾਂਦੀ ਹੈ। ਵਾਹਿਕ ਦੀ ਜਿਹੜੀ ਵਿਆਖਿਆ ਕਰਦਾ ਹੋਇਆ ਅਸ਼ਟਾ ਅਧਿਆਏ ਦੇ ਵਿੱਚ ਪਾਣਨੀ ਲਿਖਦੇ ਨੇ ਕਿ ਮੇਰਾ ਜਿਹੜਾ ਮੁਲਕ ਹੈ ਉਹ ਵਾਹਿਕਾਂ ਦਾ ਮੁਲਕ ਹੈ। ਵਾਹਿਕ ਨਾਮ ਹੁੰਦਾ ਹਾਲੀ ਦਾ, ਕਿਸਾਨ ਦਾ। ਇਸ ਚੀਜ਼ ਨੂੰ ਮਹਾਤਮਾ ਬੁੱਧ ਜਦੋਂ ਕਹਿੰਦੇ ਨੇ ਕਿ ਇਹ ਲੋਕ ਆਪਦੇ ਖਿੱਤੇ ਦੇ ਮਾਲਕ ਲੋਕ ਨੇ। ਸਵੇਰ ਵੇਲੇ ਇਹ ਦਾਸਾਂ ਦੇ ਰੂਪ ਵਿੱਚ ਹੁੰਦੇ ਨੇ ਜਿਹੜੇ ਮਜ਼ਦੂਰੀ ਕਰਦੇ ਨੇ, ਹੱਲ ਵਾਹੁੰਦੇ ਨੇ। ਸ਼ਾਮ ਦੇ ਵੇਲੇ ਇਹ ਆਪਦੇ ਖੇਤਾਂ ਦੇ ਮਾਲਕ ਹੁੰਦੇ ਨੇ। ਇੱਕੋ ਰੂਪ ਦੇ ਵਿੱਚ 2 ਕਿਰਦਾਰ ਨੇ। ਅੱਜ ਉਹ ਸਦੀਆਂ ਤੋਂ ਜਿਹੜੀ ਲੜਦੀ ਆਉਂਦੀ ਸਾਡੀ ਕੌਮ ਆ, ਉਸ ਨੂੰ ਇਸ ਆਰੀਅਨ ਦੇ ਮੁਲਕ ਨੇ ਫਿਰ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਆਪਦੇ ਰਿਗਵੇਦ ਦੀ ਜਿਹੜੀ ਅਰਦਾਸ ਹੈ ਉਸੇ ਅਰਦਾਸ ਨੂੰ ਲਿਆ ਕੇ ਸੱਚ ਕਰਨ ਨੂੰ ਲੱਗੇ ਹੋਏ ਨੇ ਕਿ ਇਸ ਖਿੱਤੇ ਤੋਂ ਇਹਨਾਂ ਦਾ ਜਿਹੜਾ ਪਿਆਰ, ਜਿਹਦੇ ਸਿਰ ਤੇ ਇਹਨਾਂ ਦਾ ਜੀਵਨ, ਜਿਹਦੇ ਸਿਰ ਤੇ ਇਹਨਾਂ ਦੀ ਵਾਹਿਕੀ ਖੇਤੀ ਚੱਲ ਰਹੀ ਹੈ, ਜੀਵਨ ਸੰਚਾਰ ਹੋਇਆ, ਉਸ ਖਿੱਤੇ ਨੂੰ, ਉਸ ਰੱਬ ਨੂੰ, ਉਸ ਪਾਣੀ ਨੂੰ ਖਿੱਚ ਕੇ ਤੇ ਆਪਦੇ
ਜਿਹੜੇ ਮੁਲਕ ਨੇ ਆਪਦਾ ਜਿਹੜਾ ਖਿੱਤਾ ਵਾ ਉਸ ਵੱਲ ਨੂੰ ਲਿਜਾ ਕੇ ਤੇ ਪੂਰਾ ਕਰਨਾ ਚਾਹੁੰਦੇ ਨੇ। ਤੇ ਇਸ ਕਰਕੇ ਅਸੀਂ ਇਸ ਮੁੱਦੇ ਦੇ ਉੱਤੇ ਲੜਾਈ ਕਰ ਰਹੇ ਹਾਂ ਕਿ ਅਸੀਂ ਆਪਦੇ ਖਿੱਤੇ ਨੂੰ, ਆਪਦੀ ਹੋਂਦ ਨੂੰ ਬਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਘੱਲ ਖੁਰਦ, ਜਗਦੇਵ ਸਿੰਘ ਐਕਸਮੈਨ ਸਾਬਕਾ ਫੌਜੀ। ਇਹ ਜਿਹੜੇ ਹੁਣ ਭਾਰਤ ਵਰਸ਼ ਦੇ ਵਿੱਚ ਧੜਸਲ ਮੱਚੀ ਹੈ, ਇਹ ਸਾਡੇ ਸਿਆਸੀ ਲੀਡਰਾਂ ਦੀ ਵਜ੍ਹਾ ਨਾਲ ਮੱਚੀ ਹੈ। ਕਿਉਂਕਿ ਇਹ ਧਰਤੀ ਫਿਰੋਜ਼ੀ ਸ਼ਹਿਰ ਤੇ ਮੁੱਦਕੀ ਦੇ ਸੰਨ ਵਾਲੀ ਇਹ ਧਰਤੀ ਜਿਹੜੀ ਹੈ, ਇਹ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਹੈ। ਇਸ ਦੇ ਵਿੱਚ ਜਿੱਤੀ ਹੋਈ ਜੰਗ ਅਸੀਂ ਉਦੋਂ ਹਾਰੇ ਜਦੋਂ ਸਾਡੇ ਕਮਾਂਡਰ ਤੇਜਾ ਸਿੰਘ, ਗੁਲਾਬ ਸਿੰਘ, ਉਹ ਪਹਾੜਾ ਸਿੰਘ, ਇਹ ਅੰਗਰੇਜ਼ਾਂ ਨਾਲ ਰਲ ਗਏ। ਠੀਕ 1947 ਤੋਂ ਬਾਅਦ ਉਹ ਕੁਛ ਹੁੰਦਾ ਰਿਹਾ ਹੈ। ਚੰਗੇ ਸੂਝਵਾਨ ਆਗੂ ਵੀ ਕੁਝ ਸਮੇਂ ਵਾਸਤੇ ਆਉਂਦੇ ਰਹੇ, ਪਰ ਉਹਨਾਂ ਦੀਆਂ ਇਹ ਲੱਤਾਂ ਖਿੱਚਦੇ ਰਹੇ। ਅੱਜ ਜਿਹੜਾ ਸਾਡਾ ਪੰਜਾਬ ਦਾ ਪਾਣੀ ਹੈ, ਇਹ ਸਾਡਾ ਪੰਜਾਬ ਦਾ ਪਾਣੀ ਹੈ। ਅਸੀਂ ਇਹਨਾਂ ਨਹਿਰਾਂ ਵਿੱਚੋਂ ਜੇ ਕੋਈ ਸਾਡਾ ਬੰਦਾ ਬਾਲਟੀ ਭਰ ਲੈਂਦਾ ਹੈ ਤਾਂ ਉਸ ਦੇ ਉੱਤੇ ਕੇਸ ਕੀਤੇ ਜਾਂਦੇ ਹਨ। ਇਹ ਸਾਡਾ ਪੰਜਾਬ ਦਾ ਪਾਣੀ ਹੈ ਔਰ ਇਹ ਮੁਫਤ ਦੇ ਵਿੱਚ ਰਾਜਸਥਾਨ ਹੋਰਾਂ ਨੂੰ ਦਿੱਤਾ ਗਿਆ ਹੈ। ਜੇ ਸਾਡੇ ਸਿਆਸੀ ਲੀਡਰ ਸਾਡੀ ਆਪਦੀ ਡਿਊਟੀ ਨਿਭਾਉਂਦੇ ਤਾਂ ਸਾਨੂੰ ਧਰਨੇ ਲਾਉਣ ਦੀ ਕੋਈ ਲੋੜ ਨਹੀਂ ਸੀਗੀ। ਸਾਡਾ ਜਿਹੜਾ ਇਹ ਨਹਿਰਾਂ ਦੇ ਲਾਗੇ ਪਛਾਗੇ ਪਿੰਡ ਹੈ, ਪਾਣੀ ਇਹ ਜੀਰਦਾ ਹੈ, ਸਾਨੂੰ ਉਹ ਪਾਣੀ ਪੀਣ ਨੂੰ ਮਿਲਦਾ ਹੈ। ਜਦੋਂ ਇਹਨਾਂ ਨੇ ਇਹ ਤਰਪਾਲਾਂ ਪਾ ਕੇ ਪਾਣੀ ਜੀਰਨੋਂ ਬੰਦ ਕਰ ਦਿੱਤਾ ਤਾਂ ਸਾਡੇ ਪਾਣੀ ਇਦੋਂ ਵੀ ਥੱਲੇ ਚਲਿਆ ਜਾਏਗਾ। ਜਿਹੜਾ ਸਾਡਾ ਥੱਲੇ ਦਾ ਧਰਤੀ ਦਾ ਪਾਣੀ ਹੈ ਉਹ ਅਸੀਂ ਖਤਮ ਕਰ ਦਿੱਤਾ ਹੈ। ਦਰਿਆਵਾਂ ਦਾ ਪਾਣੀ ਉਹ ਤੋਂ ਸਾਨੂੰ ਵਾਂਝਾ ਕੀਤਾ ਗਿਆ ਹੈ। ਸਾਡੇ 13 MLA ਤੇ MP ਹੈ, ਇਹਨਾਂ ਨੇ ਮਰਨ ਵਰਤ ਰੱਖਣਾ ਚਾਹੀਦਾ ਸੀ। ਸਾਨੂੰ ਇਹ ਧਰਤੀ ਤੇ ਇੱਥੇ ਧਰਨੇ ਲਾਉਣ ਦੀ ਲੋੜ ਨਹੀਂ ਸੀ। ਇਹਨਾਂ ਨੇ ਆਪਣੀ ਲੋੜ ਨਹੀਂ ਇਹ ਸਮਝੀ। ਇਸ ਕਰਕੇ ਸਾਰੇ ਪੰਜਾਬੀ ਵਾਸੀਆਂ ਨੂੰ ਤਕੜੇ ਹੋ ਕੇ ਹਮਲਾ ਮਾਰਨਾ ਚਾਹੀਦਾ ਹੈ ਤਾਂ ਕਿ ਇਹੋ ਜਿਹੀਆਂ ਕੁਤਾਹੀਆਂ ਜਿਹੜੀਆਂ ਇਹ ਰੋਕੀਆਂ ਜਾਣ। ਔਰ ਇਸੇ ਜਿਹੜਾ ਇਹ ਨਹਿਰਾਂ ਦੇ ਉੱਤੇ ਇਹ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਹੈ, ਸਾਨੂੰ ਇਹ ਪੰਜਾਬ ਨੂੰ ਹਰ ਹਿਲਦੇ ਮਾਰਨਾ ਚਾਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਇਹ ਮਿਸਲ ਸਤਲੁਜ ਦੇ ਵੱਲੋਂ ਇੱਕ ਟਰੈਕਟਰ ਮਾਰਚ ਕੀਤਾ ਜਾ ਰਿਹਾ, ਮੁੱਖ ਰੂਪ ਦੇ ਵਿੱਚ ਇਹ ਜਿਹੜੀਆਂ ਨਹਿਰਾਂ, ਇੱਕ ਰਾਜਸਥਾਨ ਨਹਿਰ ਤੇ ਦੂਸਰੀ ਸਰਹੰਦ ਫੀਡਰ ਨਹਿਰ, ਇਹਨਾਂ ਨੂੰ ਪੱਕੀਆਂ ਕਰਨ ਦੇ ਵਿਰੋਧ ਦੇ ਵਿੱਚ ਹੈਗਾ। ਕਿਉਂਕਿ ਇਸ ਇਲਾਕੇ ਦੇ ਵਿੱਚ ਜੇ ਆਪਾਂ ਦੇਖੀਏ ਤੇ ਇੱਥੇ ਜ਼ਮੀਨ ਹੇਠਲਾ ਜਿਹੜਾ ਪਾਣੀ ਆ ਉਹ ਖਰਾਬ ਹੈ ਔਰ ਇਹੀ ਪਾਣੀ ਜਿਹੜਾ ਆ ਇਹਨੂੰ ਪੀਣ ਦੇ ਲਈ ਇੱਥੋਂ ਦੀ ਜਿਹੜੀ ਆਬਾਦੀ ਆ ਉਹ ਲਗਭਗ ਇਸੇ ਪਾਣੀ ਦੇ ਉੱਪਰ ਹੀ ਨਿਰਭਰ ਹੈਗੀ। ਕਿਉਂਕਿ ਜਿਹੜਾ ਕੁਝ ਪਾਣੀ ਧਰਤੀ ਦੇ ਹੇਠਾਂ ਸਿਮਦਾ ਆ, ਸੋ ਉਹਦੇ ਕਰਕੇ ਜ਼ਮੀਨ ਹੇਠਲਾ ਪਾਣੀ ਕੁਝ ਇੱਕ ਪੱਤਣ ਤੱਕ ਜਿਹੜਾ ਆ ਉਹ ਸਾਫ਼ ਹੋਇਆ। ਉਸ ਤੋਂ ਇਲਾਵਾ ਦੂਸਰਾ ਜਿਹੜਾ ਇੱਕ ਪਹਿਲਾਂ ਇਕੱਠ ਇੱਥੇ ਨਹਿਰਾਂ ਦੇ ਉੱਪਰ ਹੀ ਬੁਲਾਇਆ ਗਿਆ ਸੀ, ਉਹਦੇ ਵਿੱਚ ਹੀ ਇੱਕ ਇਹ ਮਤਾ ਸੀਗਾ ਕਿ ਪੰਜਾਬ ਦੇ ਜਿਹੜੇ ਦਰਿਆਈ ਪਾਣੀ ਆ ਇਹਨਾਂ ਦੇ ਉੱਪਰ ਪਾਣੀ ਦੇ ਉੱਪਰ ਪੰਜਾਬ ਦਾ ਹੀ ਹੱਕ ਹੈ ਔਰ ਉਹਦਾ ਜਿਹੜਾ ਹੱਕ ਉਹੀ ਪੰਜਾਬ ਦੇ ਵਿੱਚ ਜਿਹੜਾ ਮਤਲਬ ਦਰਿਆਈ ਪਾਣੀ ਦਾ ਜਿਹੜਾ ਹੱਕ ਆ ਉਹਦੇ ਉੱਪਰ ਪੰਜਾਬ ਦਾ ਹੱਕ ਹੀ ਸਾਹਮਣੇ ਆਉਣਾ ਚਾਹੀਦਾ। ਸੋ ਦੂਜਾ ਮਸਲਾ ਜਿਹੜਾ ਆ ਉਹ ਇਹ ਰੱਖਿਆ ਗਿਆ, ਜਿਹਦੇ ਤਹਿਤ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਦੇ ਵੱਲੋਂ ਜਾਂ ਪੰਜਾਬ ਦੇ ਜਿਹੜੇ ਲੋਕ ਆ ਉਹ ਟਰੈਕਟਰ ਲੈ ਕੇ ਸ਼ਾਮਲ ਹੋਏ ਆ। ਔਰ ਇੱਕ ਗੱਲ ਜਿਹੜੀ ਮਹੱਤਵਪੂਰਨ ਹੈਗੀ ਉਹ ਇਹ ਹੈਗੀ ਕਿ ਹੁਣ ਇੰਡਸ ਵਾਟਰ ਟਰੀਟੀ ਜਾਂ ਸਿੰਧ ਜਲ ਸੰਧੀ ਜਿਹੜੀ ਹੋਈ ਸੀ, ਉਹਦੇ ਵਿੱਚ ਇੰਡੀਆ ਇਹ ਗੱਲ ਕਹਿ ਰਿਹਾ ਕਿ ਇਹਨੂੰ ਰੀਵਿਜ਼ਿਟ ਕੀਤਾ ਜਾਣਾ ਚਾਹੀਦਾ, ਇਹਦੇ ਵਿੱਚ ਸੋਧ ਹੋਣੀ ਚਾਹੀਦੀ ਹੈ। ਸੋ ਇਹ ਵੀ ਗੱਲ ਦੇਖਣੀ ਚਾਹੀਦੀ ਕਿ ਜੇਕਰ ਉਸ ਸਮੇਂ 60 ਸਾਲ ਪਹਿਲਾਂ ਜਿਹੜਾ ਇੱਕ ਕੌਮਾਂਤਰੀ ਸਮਝੌਤਾ ਹੋਇਆ ਸੀ, ਜੇ ਇੰਡੀਆ ਅੱਜ ਕਹਿ ਰਿਹਾ ਕਿ ਉਹ ਬਦਲਿਆ ਜਾਣਾ ਚਾਹੀਦਾ ਤੇ ਪੰਜਾਬ ਦੇ ਜਿਹੜੇ ਕਥਿਤ ਸਮਝੌਤੇ ਕਿਹਾ ਜਾਂਦਾ ਕਿ ਜਿਨ੍ਹਾਂ ਤਹਿਤ ਰਾਜਸਥਾਨ ਨੂੰ ਜਾਂ ਹੋਰਨਾਂ ਸੂਬਿਆਂ ਨੂੰ ਪਾਣੀ ਦਿੱਤਾ ਗਿਆ, ਸੋ ਉਹ ਵੀ ਦੁਬਾਰਾ ਵਾਚੇ ਜਾਣੇ ਚਾਹੀਦੇ ਆ। ਜਦੋਂ ਤੁਸੀਂ ਇੱਕ ਸਮਝੌਤਾ ਕੌਮਾਂਤਰੀ ਪੱਧਰ ਦੇ ਉੱਪਰ ਕਰਦੇ ਹੋ ਔਰ ਅੱਜ ਤੁਸੀਂ ਕਹਿ ਰਹੇ ਆ ਕਿ ਨਹੀਂ, ਪਿਛਲੇ 60 ਸਾਲ ਦਾ ਤਜਰਬੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹਦੀਆਂ ਮੱਦਾਂ ਦੇ ਵਿੱਚ ਸੋਧ ਕੀਤੀ ਜਾਵੇ ਤੇ ਪਿਛਲੇ 60 ਸਾਲ ਦੇ ਤਜਰਬੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੇ ਰਾਜਸਥਾਨ ਦੇ ਨਾਲ ਕਥਿਤ ਸਮਝੌਤੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਪਾਣੀ ਇਹਨਾਂ ਗੈਰ ਰਾਇਪੇਰੀਅਨ ਸੂਬਿਆਂ ਨੂੰ ਉਸ ਸਮੇਂ ਦਿੱਤਾ ਗਿਆ, ਸੋ ਉਹ ਰੱਖਿਆ ਜਾਣਾ ਚਾਹੀਦਾ। ਉਹਦੇ ਮੱਦੇਨਜ਼ਰ ਪੰਜਾਬ ਦੀ ਅੱਜ ਦੀ ਆਪਣੀ ਸਥਿਤੀ ਕੀ ਹੈ? ਸਰਕਾਰੀ ਅੰਕੜੇ ਹੀ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਧਰਤੀ ਹੇਠਲਾ ਜਿਹੜਾ ਜਲ ਭੰਡਾਰ ਆ ਉਹ ਅਗਲੇ 16 ਸਾਲਾਂ ਦਾ ਬਾਕੀ ਬਚਿਆ ਆ। ਔਰ ਖੇਤੀ ਉਤਪਾਦਕਤਾ ਦੇ ਪੱਖ ਤੋਂ ਦੇਖੀਏ, ਪੰਜਾਬ ਇਸ ਸਾਰੇ ਉਪ ਮਹਾਦੀਪ ਦਾ ਸਭ ਤੋਂ ਜਰਖੇਜ਼ ਖਿੱਤਾ ਹੈਗਾ। ਫੂਡ ਸਿਕਿਉਰਿਟੀ ਦੁਨੀਆ ਦਾ ਅੱਜ ਦੇ ਵਿੱਚ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਮਸਲਾ ਹੈਗਾ। ਸੋ ਉਹ ਸਾਰੇ ਕਾਸੇ ਦੇ ਮੱਦੇਨਜ਼ਰ ਇਹ ਵੀ ਜਿਹੜੇ ਹੈਗੇ ਇਹਨਾਂ ਦੇ ਪੁਨਰ ਵਿਚਾਰ ਹੋਣੀ ਚਾਹੀਦੀ ਹੈ ਔਰ ਪੰਜਾਬ ਦਾ ਜਿਹੜਾ ਹੱਕ ਆ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਸਿਆਸੀ ਜਮਾਤ ਜਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਨੁਮਾਇੰਦਾ ਇਸ ਢਾਂਚੇ ਦੇ ਵਿੱਚ ਕਹੀ ਜਾਂਦੀ ਹੈ ਪੰਜਾਬ ਵਿਧਾਨ ਸਭਾ, ਘੱਟੋ ਘੱਟ ਇਸ ਗੱਲ ਦਾ ਮਤਾ ਤਾਂ ਪਾਵੇ ਨਾ
ਕਿ ਇਹ ਪੰਜਾਬ ਦਾ ਜਿਹੜਾ ਪਾਣੀ ਹੈ ਪੰਜਾਬ ਦਾ ਹੈ, ਮਿਲਣਾ ਨਾ ਮਿਲਣਾ ਉਹ ਇੱਕ ਅੱਗੇ ਫਰਦਰ ਸਟਰਗਲ ਦਾ ਮਸਲਾ ਹੋ ਸਕਦਾ, ਪਰ ਘੱਟੋ ਘੱਟ ਤੁਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਮੰਨਦਿਆਂ ਹੋਇਆਂ ਆਪਣੇ ਹੱਕ ਦਾ ਜਤਾਉਣਾ ਜਿਹੜਾ ਉਹ ਬਣਦਾ ਹੈ। ਪਰ ਮੈਂ ਨਿੱਜੀ ਰਾਏ ਇਹ ਜ਼ਰੂਰ ਦਊਂਗਾ ਕਿ ਜਿੰਨਾ ਚਿਰ ਇਹ ਸਾਡਾ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਮੋਰਚਾ ਪੱਕਾ ਚੱਲੂਗਾ। ਇਹ ਅੱਜ ਦਾ ਨਹੀਂ ਵੀ ਆਪਾਂ 2 ਘੰਟੇ 4 ਘੰਟੇ ਬੋਲ ਕੇ ਤੁਰ ਗਏ। ਲਗਾਤਾਰ ਨੇੜਲੇ ਪਿੰਡਾਂ ਤੋਂ ਵਾਰੀਆਂ ਬੰਨ੍ਹ ਕੇ ਇੱਥੇ ਆਉਣਾ ਸ਼ੁਰੂ ਕਰੋ, ਨਾਲ ਦੇ ਪਿੰਡਾਂ ਤੋਂ ਲੰਗਰ ਪ੍ਰਸ਼ਾਦਾ ਲਿਆ ਕੇ ਇੱਥੇ ਪੱਕੇ ਤੰਬੂ ਲਾਓ, ਮੋਰਚਾ ਲਾਓ। ਇਹ ਪੱਕਾ ਲੱਗੂਗਾ ਤਾਂ ਆਪਣਾ ਕੰਮ ਸੂਤਣਾ, ਕਿਉਂਕਿ 20 ਤਰੀਕ ਨੂੰ ਬੰਦੀ ਆ ਰਹੀ ਹੈ ਤੇ ਇਹਨਾਂ ਨੇ ਲਿਆ ਕੇ ਮਸ਼ੀਨਾਂ ਆ ਫਰੀਦਕੋਟ ਤੇ ਮੁਕਤਸਰ ਉੱਥੇ ਲਿਆ ਕੇ ਖੜਾ ਲਈਆਂ ਤੇ ਸਾਰੀਆਂ ਬੱਜਰੀਆਂ ਬਰੇਤੀਆਂ ਲਿਫਾਫੇ ਲਿਆ ਕੇ ਰੱਖ ਲਏ ਆ, ਮਿਸਤਰੀ ਤਿਆਰ ਕਰ ਲਏ, ਸਾਰੀ ਲੇਬਰ ਆ ਗਈ ਹੈ। 20 ਤਰੀਕ ਨੂੰ ਬੰਦੀ ਆਉਣੀ ਆ, ਨਾਲ ਦੀ ਨਾਲ ਜੋ ਪਾਣੀ ਸੁੱਕਣਾ ਨਾਲ ਦੀ ਨਾਲ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦੇਣਾ। ਫਿਰ ਅਸੀਂ ਮੁੜ ਕੇ ਸੋਚੀ ਜਾਵਾਂਗੇ। ਆ ਨਾਲ ਹੀ ਇੱਕ ਮੁੰਡਾ ਮੇਰੇ ਸੇਵਕ ਖੜਾ ਇਹ ਦੱਸਦਾ ਸੀਗਾ ਮਾਨੀ ਵਾਲੇ ਤੋਂ, ਇਹ ਕਹਿੰਦਾ ਬਾਈ ਉਹਨਾਂ ਪਿੰਡਾਂ ਦੇ ਹਾਲਾਤ ਅਸੀਂ ਵੀ ਜਾ ਕੇ ਇਹ ਵੀ ਦੱਸਦਾ ਉਹਨਾਂ ਪਿੰਡਾਂ 'ਚੋਂ ਆਉਂਦਾ, ਕਹਿੰਦਾ ਬਾਈ ਜਿੱਥੇ ਲਿਫਾਫਾ ਪੈ ਗਿਆ ਮੁਕਤਸਰ ਦੇ ਪਿੰਡ ਤੱਕ, ਭੁੱਲਰ ਪਿੰਡ ਤੱਕ, ਉਦੋਂ ਗਾਹਾਂ ਤੱਕ ਲਿਫਾਫਾ ਪੈ ਗਿਆ, ਉੱਥੇ ਲੋਕਾਂ ਦਾ ਪਾਣੀ 6 ਮਹੀਨਿਆਂ 'ਚ 13-14 ਫੁੱਟ ਥੱਲੇ ਵਗ ਗਿਆ। ਨਾਲੇ ਮਿੱਠਾ ਪਾਣੀ ਬਿਲਕੁਲ ਖਤਮ ਹੋ ਗਿਆ, ਨਲਕੇ ਬਿਲਕੁਲ ਬੋਰ ਨਾਲ ਲੱਗੇ ਸੀ ਪਾਣੀ ਵਾਲੇ ਉਹ ਖਤਮ ਹੋ ਗਏ, ਹੇਠੋਂ ਜਿਹੜਾ ਜ਼ਹਿਰੀਲਾ ਪਾਣੀ ਹੈ, ਖਾਰਾ ਪਾਣੀ ਉਹ ਨਿਕਲਣਾ ਸ਼ੁਰੂ ਹੋ ਗਿਆ। ਹੁਣ ਤਾਂ ਲੋਕਾਂ ਨੂੰ ਸਮਝ ਪਈ ਆ ਕਿ ਅਸੀਂ ਉਹਦੀ ਉੱਠ ਕੇ ਰੋਕ ਲੈਂਦੇ ਤਾਂ ਅੱਜ 15 ਦਿਨ ਹੋ ਗਏ ਭਰਾਵੋ ਤੁਹਾਡੇ ਪਿੰਡਾਂ 'ਚ ਤੁਹਾਡੇ ਜ਼ਿਲ੍ਹਿਆਂ 'ਚ ਇੱਥੇ ਬੋਲਦੇ ਫਿਰਦੇ ਆ ਕਿ ਲਿਫਾਫਾ ਅਸੀਂ ਕਿਸੇ ਕੀਮਤ ਤੇ ਪੈਣ ਨਹੀਂ ਦੇਣਾ। ਦੂਜੀ ਗੱਲ ਆ ਹਿਮਾਚਲ ਵਾਲਿਆਂ ਨੇ, ਹਿਮਾਚਲ ਸਰਕਾਰ ਨੇ ਆਰਡੀਨੈਂਸ ਲਿਆਂਦੇ, ਬਿੱਲ ਲਿਆਂਦੇ, ਕਾਨੂੰਨ ਬਣਾਉਣ ਜਾ ਰਹੇ ਆ। ਉਹ ਕੀ ਕਹਿੰਦੇ ਆ ਕਿ ਜਿੰਨੇ ਇਹ ਦਰਿਆ ਵਗਦੇ ਆ ਪੰਜਾਬ ਦੇ ਇਹ ਸਾਡੇ ਨੇ, ਸਾਡਾ ਹੱਕ ਆ, ਅਸੀਂ ਇਹਨਾਂ ਦੇ ਮਾਲਕ ਆ। ਜਿੰਨੀ ਡੈਮਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਸਾਡਾ ਬਣਦਾ ਹਿੱਸਾ ਉਹਦੇ ਵਿੱਚੋਂ ਵੀ ਦਿੱਤਾ ਜਾਵੇ। ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ, ਜਿਹੜੇ ਗੈਰ ਰਾਏਪੁਰਨ ਸੂਬੇ ਨੇ ਰਾਜਸਥਾਨ ਵਰਗੇ, ਸਾਡੇ ਨਾਲ ਕੋਈ ਦੂਰ ਦਾ ਰਿਸ਼ਤਾ ਨਹੀਂ ਪਾਣੀਆਂ ਦਾ, ਉਹਨਾਂ ਦੇ ਨਾਲ ਕੋਈ ਉਹਦੇ ਨਾਲ ਮਾੜੀ ਮੋਟੀ ਵੀ ਪਾਣੀ ਦੀ ਸਾਡੀ ਕਿਸੇ ਦਰਿਆ ਦੀ ਹੱਦ ਨਹੀਂ ਲੱਗਦੀ। ਉਹਨਾਂ ਸੂਬਿਆਂ ਨੂੰ ਸਾਡਾ ਕਈ ਦਹਾਕਿਆਂ ਤੋਂ ਅਰਬਾਂ ਖਰਬਾਂ ਦੀ ਕੀਮਤ ਦਾ ਪਾਣੀ ਲੁੱਟ ਕੇ ਲਗਾਤਾਰ ਉਹ ਲਿਜਾ ਰਹੇ ਆ, ਅਸੀਂ ਚੁੱਪ ਹਾਂ। ਸਾਡੇ ਨੁਮਾਇੰਦੇ ਆਗੂ ਚੁੱਪ ਨੇ, ਸਰਕਾਰਾਂ ਚੁੱਪ ਨੇ, ਲੋਕ ਵੀ ਇੱਧਰ ਨੂੰ ਧਿਆਨ ਨਹੀਂ ਦਿੱਤਾ। ਲੋਕਾਂ ਨੂੰ ਵੀ ਹੁਣ ਮਾੜੀ ਮੋਟੀ ਅਕਲ ਆਈ ਹੈ, ਜਦੋਂ ਪਾਣੀ ਡੂੰਘੇ ਵਾਗੇ ਤੇ ਟੋਟੇ ਪੈਣ ਲੱਗੇ ਥੱਲੇ ਮੋਟਰਾਂ ਦੇ, ਲੋਕਾਂ ਨੂੰ ਲੱਗਾ ਵੀ ਹੁਣ ਤਾਂ ਆਖਰੀ ਸਾਹ ਤੇ ਆ ਗਏ, ਹੁਣ ਉੱਠ ਕੇ ਲੜਨਾ ਪਊਗਾ। ਹੁਣ ਇਹ ਬਿਲਕੁਲ ਆਪਾਂ ਆਖਰੀ ਸਾਹ ਤੇ ਖੜਾ ਪੰਜਾਬ ਭਾਈ 15 ਸਾਲ ਦੀ ਕਹਾਣੀ ਥੱਲੇ ਬਚੀ ਆ ਪਾਣੀ ਦੀ ਪੰਜਾਬ ਕੋਲੇ ਤੇ ਸਾਡਾ ਲੁੱਟ ਕੇ ਪਾਣੀ ਆ ਤੁਸੀਂ ਦੇਖ ਲਓ ਕਿੰਨਾ ਦਰਿਆ ਇਹ ਲੈ ਗਏ ਆ। ਸੋ ਇਹ ਪਾਣੀ ਰੋਕਣਾ, ਪਾਣੀ ਮੋੜਨਾ ਜੇ ਪੰਜਾਬ ਨੂੰ ਜਿਉਂਦਾ ਰੱਖਣਾ। ਜੇ ਪੰਜਾਬ ਨੂੰ ਮਾਰਨਾ ਧਿਆਇਆ ਭੁੱਖਾ ਤਾਂ ਫਿਰ ਘਰਾਂ 'ਚ ਬਾਈ ਬੈਠੇ ਰਹੋ। ਹੁਣ ਸਾਡਾ ਫਰਜ਼ ਇਹ ਬਣਦਾ ਵੀ ਇੱਥੇ ਮੂੰਹ ਦਿਖਾ ਕੇ ਨਾ ਆਪਾਂ ਤੁਰ ਜਗੇ, ਹੌਲੀ ਹੌਲੀ ਜਿਉਂ ਹੱਥ ਜਾ ਹੋਵੇ ਤੇ ਖਿਸਕਦੇ ਜਾ ਕੇ, ਇਹ ਨਾ ਕੰਮ ਹੋਵੇ। ਤਿਆਰ ਹੋ ਪੱਕੇ ਮੋਰਚੇ ਨੂੰ? ਹਾਂਜੀ। ਬੋਲੇ ਸੋ ਨਿਹਾਲ। ਦਿਲੋਂ ਸਮਰਪਿਤ ਹੋ ਕੇ ਬੈਠੋ ਬਈ। ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚਾ ਵੱਡਾ ਬਣਨਾ, ਲਹਿਰ ਪੂਰੇ ਪੰਜਾਬ ਜਾਣੀ ਆ, ਕਿਉਂਕਿ ਪੰਜਾਬ ਦੇ ਸਾਰੇ ਪੰਜਾਬ ਨੂੰ, ਸਾਰੇ ਪਿੰਡਾਂ ਸ਼ਹਿਰਾਂ ਨੂੰ ਇਹ ਪਾਣੀ ਦੀ ਲੋੜ ਹੈ ਤੇ ਇਸੇ ਪਾਣੀ ਨੇ ਸਾਨੂੰ ਬਚਾਉਣਾ ਹੈ। ਨਹਿਰੀ ਪਾਣੀ ਨੇ ਜੇ ਆਪਾਂ ਬਚਾ ਲਿਆ, ਸਾਂਭ ਲਿਆ, ਨਹੀਂ ਲਿਫਾਫਾ ਪੈ ਗਿਆ ਸਮਝ ਲਓ 12,000 ਕਿਊਸਕ ਪਹਿਲੇ ਲਿਜਾਈ ਜਾਂਦੇ ਆ, 18,000 ਕਿਊਸਕ ਆ ਪਰਲੀ ਨਹਿਰ ਜਿਹੜੀ ਪਰਲੇ ਪਾਸੇ ਵਗਦੀ ਹੈ, ਇਹ ਬਣੀ ਬਣਾਈ ਚੱਕ ਕੇ ਇਹਦੇ ਚ ਪਾ ਕੇ ਇਹਨਾਂ ਨੇ ਉਹ ਚੱਕ ਕੇ ਫਿਰ ਰਾਜਸਥਾਨ ਨੂੰ ਲੈ ਜਾਣੀ ਆ। ਅਸੀਂ ਨਹੀਂ ਕਿਸੇ ਦੇ ਵਿਰੋਧੀ ਬਾਲੇ ਕਹਿੰਦੇ ਆ ਜੀ, ਤੁਹਾਡਾ ਸਰਬੱਤ ਦੇ ਭਲੇ ਦੀ ਕੌਮ ਆ, ਸਿਧਾਂਤਾਂ ਵਾਲੀ ਕੌਮ ਆ, ਸਰਬੱਤ ਦਾ ਭਲਾ ਮੰਗਦੇ ਆ, ਕਿਉਂ ਲੋਕਾਂ ਨੂੰ ਮਾਰਦੇ ਹੋ ਤਿਹਾਏ, ਕਿਉਂ ਪਿਆਸੇ ਰਾਜਸਥਾਨ ਨੂੰ ਵੀ ਪਾਣੀ ਦੀ ਲੋੜ ਹੈ। ਅਸੀਂ ਕਹਿੰਦੇ ਬਈ ਰਾਜਸਥਾਨ ਨੂੰ ਪਾਣੀ ਦਿਓ ਜੀ, ਸਦਕੇ ਦਿਓ, ਉਹ ਗੰਗਾ ਨਦੀ ਚੋਂ ਦਿਓ ਬਾਈ। ਉਹ ਤੁਹਾਡੀ ਗੰਗਾ ਨਦੀ ਜਿਹੜੀ ਇਹੋ ਜਿਹਾ ਸਤਲੁਜ ਵਰਗਾ ਜੀ 15-16 ਦਰਿਆ ਪੈ ਜਾਂਦੇ ਆ, ਜਿਹਦਾ ਪਾਣੀ ਜਾ ਕੇ ਬਿਹਾਰ ਬੰਗਾਲ ਕੋਲੋਂ ਸਮੁੰਦਰ ਜਾ ਕੇ ਡਿੱਗਦਾ, 80-85% ਪਾਣੀ ਸਿਰਫ 15% ਪਾਣੀ ਦਾ ਵਰਤੋਂ ਚ ਆਉਂਦਾ। ਉਹ ਘਾਗਰਾ ਨਦੀ ਜਿਹੜੀ ਨੇਪਾਲ ਚੋਂ ਆਉਂਦੀ ਹੈ, ਜਿਹੜੀ ਕਹਾਂ ਉੱਤਰਾਖੰਡ ਯੂਪੀ ਚ ਹੜ੍ਹ ਵੀ ਲੈ ਕੇ ਆਉਂਦੀ ਹੈ, ਉਹਦਾ ਪਾਣੀ ਜਦੋਂ ਕਿ ਸਰਕਾਰ 1999 ਦੀ ਯੋਜਨਾ ਤਿਆਰ ਕਰੀ ਬੈਠੀ ਹੈ ਵੀ ਉਥੋਂ ਨਹਿਰਾਂ ਕੱਢ ਕੇ ਪਾਣੀ ਰਾਜਸਥਾਨ ਨੂੰ ਦੇਵਾਂਗੇ, ਯੂਪੀ ਨੂੰ ਦੇਵਾਂਗੇ, ਹੋਰ ਸੂਬਿਆਂ ਨੂੰ ਦੇਵਾਂਗੇ। ਦਿਓ ਜੀ ਸਦਕੇ ਦਿਓ, ਪੰਜਾਬ ਨੂੰ ਕਿਉਂ ਮਾਰ ਰਹੇ ਹੋ? ਪੰਜਾਬ ਕੋਲੇ ਪਾਣੀ ਕਿੱਥੇ ਹੈ? ਅਸੀਂ ਇਸ ਗੱਲ ਦੇ ਧਾਰਨੀ ਰਹੇ ਹਾਂ, ਸਾਡੇ ਸਿਧਾਂਤ ਰਹੇ ਆ, ਅਸੀਂ ਭੁੱਖੇ ਨੂੰ, ਅੰਨ ਪਿਆਸੇ ਨੂੰ ਪਾਣੀ ਦਿੰਦੇ ਰਹੇ ਹਾਂ। ਅਸੀਂ ਹਮੇਸ਼ਾ ਮਜਲੂਮ ਨਾਲ ਖੜਿਆ, ਕਦੇ ਧੱਕਾ ਨਹੀਂ ਕੀਤਾ, ਕਦੇ ਹੱਕ ਨਹੀਂ ਖੋਏ। ਪਰ ਪੰਜਾਬ ਕੋਲੇ ਆਪਣੇ ਕੋਲੇ ਹੈ ਨਹੀਂ ਕੁਝ ਦੇਊਗਾ ਕੀ? ਅਸੀਂ ਤਾਂ ਭੁੱਖੇ ਪਿਆਸੇ ਮਰ ਰਹੇ ਹਾਂ।
ਤਾਂ ਸਾਡੇ ਹਾਲਾਤ ਇਹਨਾਂ ਨੇ ਲਗਾਤਾਰ ਕਰਤੇ ਪਹਿਲੇ 40-50 ਸਾਲ ਤੋਂ। ਇਹ ਪੰਜਾਂ ਪਾਣੀਆਂ ਦੀ ਧਰਤੀ, ਇਹ ਦਰਿਆਵਾਂ ਦੀ ਧਰਤੀ। ਅੱਜ ਤੁਸੀਂ ਦੇਖ ਲਓ, ਕਹਿੰਦਾ ਦਿਲ ਟੁੱਟਦੇ ਹਵਾਵਾਂ ਦੇ, ਦਿਲ ਟੁੱਟਦੇ ਹਵਾਵਾਂ ਦੇ, ਬੂੰਦ ਬੂੰਦ ਨੂੰ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ। ਅਸੀਂ ਬੂੰਦ ਬੂੰਦ ਨੂੰ ਤਰਸੇ ਪਏ ਆ। ਬੋਤਲਾਂ 'ਚ ਪਾਣੀ ਸਾਡੇ ਮੁੱਲ ਵਿਕੀ ਜਾਂਦਾ ਹੈ। ਇਹ ਧਰਤੀ ਦੇ ਕਿਹਨੇ ਸੋਚਿਆ ਸੀ? ਸੋ ਆਜੋ ਹੁਣ ਇਹ ਮੋਰਚਾ ਪੱਕਾ ਬਈ, ਇੱਥੇ ਲਾਉਣ ਨਾਲ ਸਹਿਮਤ ਹੋ ਕਿ ਉੱਥੇ ਲਾਉਣ ਨਾਲ ਸਹਿਮਤ ਆ? ਦੱਸ ਦਿਓ। ਇੱਥੇ ਸਹਿਮਤ ਹੋ? ਪਰ ਬੁਲਾ ਦਿਓ ਜਕਾਰਾ ਇੱਕ ਹੋਰ ਬੋਲੇ ਸੋ ਨਿਹਾਲ ਦਾ, ਬੋਲੇ ਸੋ ਨਿਹਾਲ। ਹੁਣ ਫਿਰ ਜੋ ਮਰਜ਼ੀ ਹੋ ਜੇ, ਹੁਣ ਨੱਕੇ ਮੋੜ ਕੇ ਰਹਾਂਗੇ। ਧੰਨਵਾਦ ਸਾਰਿਆਂ ਦਾ ਬਾਈ। ਹੁਣ ਅੱਗੇ ਬਾਈ ਗਾਜੀ ਜੀ ਆਏ ਹੋਏ ਨੇ, ਜੀਵਨਜੋਤ ਜੀ ਕੌਰ ਨੇ, ਦਵਿੰਦਰ ਸਿੰਘ ਜੀ, ਅਜੇਪਾਲ ਜੀ। ਮੈਂ ਬੇਨਤੀ ਕਰੂੰਗਾ ਜੀਵਨਜੋਤ ਕੌਰ ਜੀ ਫਰੀਦਕੋਟ, ਹਾਂ ਆ ਬਾਈ ਦਲੇਰ ਸਿੰਘ ਡੋੜ ਆਪਣੇ ਚਲਾਉਣਗੇ ਸਟੇਜ ਦੀ ਕਾਰਵਾਈ। ਗੱਲਾਂ ਕੋਈ ਦੱਸਣ ਨੂੰ ਤਾਂ ਰਹਿ ਨਹੀਂ ਗਈਆਂ। ਬਾਈ ਲੱਖੇ ਨੇ ਤੁਹਾਨੂੰ ਬਹੁਤ ਵਿਸਥਾਰ ਵਿੱਚ ਦੱਸਤਾ ਵੀ ਮਸਲਾ ਕੀ ਆ। ਸਿੱਧੀ ਜੀ ਗੱਲ ਆ ਭਰਾਵੋ, ਲੜਾਈ ਲੜਨੀ ਪੈਣੀ ਆ। ਤੇ ਹੁਣੇ ਮੈਨੂੰ ਪ੍ਰਸ਼ਾਸਨ ਵਾਲੇ ਪੁੱਛਦੇ ਸੀਗੇ ਕਿ ਤੁਸੀਂ ਤਾਂ ਚੇਤਨਾ ਮਾਰਚ ਰੱਖਿਆ ਸੀ, ਰੋਡ ਜਾਮ ਕਰਤਾ, ਤੁਹਾਡੇ ਵਾਸਤੇ ਮਾੜੀ ਗੱਲ ਆ। ਤੇ ਮੈਂ ਇੱਕ ਵਾਰੀ ਤੁਹਾਨੂੰ ਵੀਰੋ ਸਾਰਿਆਂ ਨੂੰ ਕਹਿਣਾ ਚਾਹੁੰਦਾ, ਲੜਾਈ ਆਪਾਂ ਲੜਨੀ ਆ ਕਿ ਨਹੀਂ ਲੜਨੀ ਆ? ਹੱਥ ਖੜੇ ਕਰਕੇ ਦੱਸਿਓ, ਲੜਨੀ ਆ? ਸੋ ਭਰਾਵੋ, ਅਸੀਂ ਮੂਹਰੇ ਹੋ ਕੇ ਲੜਾਂਗੇ, ਪਰਚੇ ਪੈਣ ਕੁਛ ਹੋਵੇ ਉਹ ਝੱਲਾਂਗੇ, ਪਰ ਤੁਹਾਨੂੰ ਮਗਰ ਸਾਥ ਦੇਣਾ ਪੈਣਾ। ਇਹ ਗੱਲ ਬੜੀ ਸਪਸ਼ਟ ਸਮਝ ਲਓ। ਮੋਰਚਾ ਬਾਈ ਲੱਖੇ ਨੇ ਕਿਹਾ ਲਾਉਣਾ, ਆਪਾਂ ਹੱਥ ਖੜੇ ਕਰਤੇ ਲਾਉਣਾ ਤੇ ਸਾਹਮਣਾ ਆਪਣੇ ਪਿੰਡਾਂ ਨੂੰ ਪੈਣਾ। ਆਪਣੇ ਪਿੰਡਾਂ ਨੂੰ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ। ਇੱਥੇ ਲੰਗਰ ਪਾਣੀ ਦੀਆਂ ਵੀ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ ਤੇ ਰਾਤਾਂ ਵੀ ਕੱਟਣੀਆਂ ਪੈਣੀਆਂ। ਤਿਆਰ ਹੋ? ਛੱਡ ਦਈਏ ਜਗਾਰਾ ਫਿਰ ਪੱਕਾ? ਬੋਲੇ ਸੋ ਨਿਹਾਲ। ਇਹ ਦੂਗਾ ਆਪਣੇ ਦਲੇਰ ਸਿੰਘ ਡੋੜ ਹੋਣੀ ਸਟੇਜ ਦੀ ਕਾਰਵਾਈ ਚਲਾਉਣਗੇ। ਤੇ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਹਿਣਾ ਕਿ ਅਸੀਂ 4 ਵਜੇ ਇਸ ਮਸਲੇ ਤੇ ਪ੍ਰੈਸ ਕਾਨਫਰੰਸ ਵੀ ਕਰਾਂਗੇ। ਧੰਨਵਾਦ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਹੋਈ ਹੈ ਪੱਕੇ ਮੋਰਚੇ ਦੀ, ਹੁਣ ਬੈਠਣ ਦੀ ਕਿਰਪਾਲਤਾ ਕਰੋ। ਵੱਖ-ਵੱਖ ਬੁਲਾਰਿਆਂ ਨੇ ਤੁਹਾਨੂੰ ਆਪਣੇ ਵਿਚਾਰ ਰੱਖਣੇ ਆ। ਤੁਸੀਂ ਸੂਝਵਾਨ ਹੋ ਬੜੇ, ਆਪਦੇ ਘਰਾਂ ਚੋਂ ਡੀਜ਼ਲ ਬਾਲ ਕੇ ਸਵੇਰ ਦੇ ਚੱਲੇ ਹੋਏ, ਬੈਠਣ ਦੀ ਕਿਰਪਾਲਤਾ ਕਰੋ। ਹੁਣ ਮੈਂ ਬੇਨਤੀ ਕਰੂੰਗਾ ਕਮਲਜੀਤ ਸਿੰਘ ਜੀ ਰੱਤਾ ਖੇੜਾ, ਉਹ ਤੁਹਾਡੇ ਨਾਲ ਵਿਚਾਰ ਰੱਖਣਗੇ। ਸਾਡੇ 'ਚ ਬਹੁਤ ਵਧੀਆ ਵਿਦਵਾਨ ਬੁਲਾਰੇ ਪਹੁੰਚੇ, ਭਾਈ ਪਰਮਜੀਤ ਸਿੰਘ ਜੀ ਗਾਜੀ, ਬੀਬੀ ਜੀਵਨਜੋਤ ਕੌਰ ਫਰੀਦਕੋਟ, ਅਜੇਪਾਲ ਸਿੰਘ ਬਰਾੜ। ਉੱਥੇ ਸਮੁੱਚੀ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਆਪਣੀ ਗੱਲ ਨੂੰ ਦੇਸ਼ ਵਿਦੇਸ਼ ਦੇ ਵਿੱਚ ਗੂੰਗੀਆਂ ਬੋਲੀਆਂ ਸਰਕਾਰਾਂ ਤੱਕ ਪਹੁੰਚਾ ਰਹੇ, ਉਹਨਾਂ ਦਾ ਵੀ ਧੰਨਵਾਦ। ਤੇ ਸਮੁੱਚੇ ਨੌਜਵਾਨ ਵੀਰਾਂ ਦਾ ਧੰਨਵਾਦ ਜਿਹੜੇ ਵੱਖ-ਵੱਖ ਪਿੰਡਾਂ 'ਚੋਂ ਆਏ ਆ। ਵੀਰੋ, ਮਸਲਾ ਇਹ ਕੋਈ ਪੋਲੀਟੀਕਲ ਮਸਲਾ ਨਹੀਂ, ਕੋਈ ਰਾਜਨੀਤਿਕ ਮਸਲਾ ਨਹੀਂ। ਮਸਲਾ ਸਾਡੀ ਨਸਲਾਂ ਦੇ ਫਸਲਾਂ ਦਾ ਮਸਲਾ, ਪੰਜਾਬ ਦੇ ਪਾਣੀ ਦਾ ਮਸਲਾ। ਆਓ ਆਪਾਂ ਇੱਥੇ ਲੜਨ ਜਾ ਰਹੇ ਹਾਂ, ਤਕੜੇ ਹੋ ਕੇ ਸਾਥ ਦਿਓ। ਕਿਤੇ ਇੱਥੇ ਜਕਾਰੇ ਲਾ ਕੇ, ਹੌਸਲਾ ਦੇ ਕੇ, ਹੱਥ ਖੜੇ ਕਰਕੇ ਘਰਾਂ ਨੂੰ ਵਾਪਸ ਨਾ ਚਲੇ ਜਾਇਓ। ਜੋ ਜਿਹੜੇ ਆਗੂ ਆ ਤੁਹਾਡੇ ਸਿਰ ਤੇ ਹੀ ਅੱਗੇ ਵਧਣ ਲੱਗੇ ਆ। ਹੱਥ ਜੋੜ ਕੇ ਬੇਨਤੀ ਆ ਕਿ ਇਸੇ ਤਰ੍ਹਾਂ ਜਿਵੇਂ ਤੁਸੀਂ ਅੱਜ ਸਾਥ ਦਿੱਤਾ, ਸਾਥ ਦਿੰਦੇ ਰਹੋ। ਹੁਣ ਮੈਂ ਬੇਨਤੀ ਕਰੂੰਗਾ ਕਮਲਜੀਤ ਸਿੰਘ ਜੀ ਰੱਤਾ ਖੇੜਾ ਤੁਹਾਡੇ ਨਾਲ ਵਿਚਾਰ ਰੱਖਣਗੇ, ਉਹਨਾਂ ਦੇ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਮੁੱਦਕੀ ਮੋਰਚੇ ਦੇ ਨਾਂ ਤੇ ਪਾਣੀਆਂ ਦੀ ਜੰਗ ਸ਼ੁਰੂ ਹੋਈ ਹੈ, ਉਸ ਦੇ ਵਿੱਚ ਅੱਜ ਪਹਿਲੀ ਆਪਣੀ ਸ਼ੁਰੂਆਤ ਕੀਤੀ ਹੈ। ਸਰਕਾਰ ਨੂੰ ਵਾਰਨਿੰਗ ਦੇਣ ਲਈ ਮੈਂ ਜਿੰਨੇ ਵੀ ਦੂਰੋਂ ਨੇੜਿਓਂ ਫਰੀਦਕੋਟ ਤੋਂ ਲੈ ਕੇ ਨਗਰ ਦੇ ਮੌਜੂਦ ਇੱਥੇ ਕਿਸਾਨ ਲੀਡਰ ਸਾਹਿਬਾਨ ਔਰ ਬਹੁਤ ਭਾਰੀ ਗਿਣਤੀ ਦੇ ਵਿੱਚ ਵਰਕਰ ਆਏ ਆ, ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਕਾਰਿਆਂ ਦਾ ਗੱਜ ਕੇ ਜਵਾਬ ਦਿਓਗੇ ਤਾਂ ਹੀ ਜਿਹੜੀ ਆਪਣੀ ਆਵਾਜ਼ ਉੱਤੇ ਤਾਂ ਹੀ ਜਾਣੀ ਹੈ। ਇਹ ਜਕਾਰਿਆਂ ਨੇ ਆਪਣਾ ਦਿੱਲੀ ਮੋਰਚਾ ਫਤਿਹ ਕਰਾਇਆ, ਜਕਾਰਿਆਂ ਨੇ ਆਪਣਾ ਜੀਰਾ ਮੋਰਚਾ ਫਤਿਹ ਕਰਾਇਆ ਔਰ ਚੜ੍ਹਦੀ ਕਲਾ ਦਾ ਮੋਰਚਾ। ਇਹ ਕੋਈ ਵੋਟਾਂ ਵਾਲਾ ਕੰਮ ਨਹੀਂਗਾ ਵੀ ਆਪਾਂ ਵੋਟਾਂ ਲੈਣ ਆਏ ਆ। ਔਰ ਮੈਂ ਬਾਈ ਲੱਖਾ ਸਦਾਣਾ ਹੁਣ ਆਏ ਆਪਣੇ ਕੋਲੇ ਆਏ ਆ, ਬੜੀ
ਇਹਨਾਂ ਨੇ ਆ ਕੇ ਲਾਮਬੰਦ ਕੀਤਾ। ਬੜੇ ਧੰਨਵਾਦੀ ਆ। ਸਾਰੇ ਪੰਜਾਬ ਤੋਂ ਬਹੁਤ ਸਤਿਕਾਰਯੋਗ ਆਗੂ ਆਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਰਾਜਸਥਾਨ ਫੀਡਰ ਤੇ ਖੜੇ ਹੈਗੇ ਆ। ਇਹ ਦੋ ਨਹਿਰਾਂ ਇੱਥੋਂ ਜਾਂਦੀਆਂ, ਇੱਕ ਸਰਹੰਦ ਫੀਡਰ ਆ ਤੇ ਇੱਕ ਰਾਜਸਥਾਨ ਫੀਡਰ ਆ। ਸਰਹੰਦ ਫੀਡਰ ਦਾ ਪਾਣੀ ਪੰਜਾਬ ਨੂੰ ਲੱਗਦਾ ਹੈ, ਪਰ ਜਿਹੜੀ ਵੱਡੀ ਨਹਿਰ ਆ ਰਾਜਸਥਾਨ ਫੀਡਰ, ਇਹ ਅੱਗੇ ਜਾ ਕੇ ਇੰਦਰਾ ਗਾਂਧੀ ਕਨਾਲ ਬਣ ਜਾਂਦੀ ਤੇ ਰਾਜਸਥਾਨ ਨੂੰ ਪਾਣੀ ਦਿੰਦੀ ਆ। ਇਹਦਾ ਜੇ ਕੈਪੈਸਿਟੀ ਤੁਸੀਂ ਵੇਖੋ ਤਾਂ ਇਹ ਮੋٹے ਤੌਰ ਤੇ ਇਹ ਕੈਪੈਸਿਟੀ ਤਕਰੀਬਨ ਇਹ ਲਾ ਲਓ ਕਿ ਵੀ ਸਤਲੁਜ ਪਲੱਸ ਬਿਆਸ ਜਿੰਨੀ ਇਹ ਕਰ ਰਹੇ ਹੈਗੇ ਆ। ਮਤਲਬ ਇਹਨੂੰ ਹੁਣ ਕੰਕਰੀਟ ਕਰਕੇ ਉਹਦੇ ਨਾਲ ਇਹਦਾ ਫਲੋ ਵੱਧ ਜਾਊਗਾ ਤੇ 18,500 ਕਿਊਸਿਕ ਕੈਪੈਸਿਟੀ ਕੈਰੀ ਕਰੂਗੀ। ਤੇ 18,500 ਕਿਊਸਿਕ ਦਾ ਮਤਲਬ ਆ ਕਿ ਵੀ ਸਤਲੁਜ ਤੇ ਅੱਧਾ ਬਿਆਸ, ਜਾਂ ਇਹ ਕਹਿ ਲਓ ਵੀ ਪੂਰਾ ਬਿਆਸ ਤੇ ਰਾਵੀ, ਦੋ ਦਰਿਆ ਪੰਜਾਬ ਦੇ ਇਸ ਤਰ੍ਹਾਂ ਹੀ ਜਾਂਦੇ ਰਹਿਣਗੇ। ਆਪਣੀ ਜਿਹੜੀ ਪਹਿਲੀ ਮੰਗ ਤਾਂ ਇਹ ਆ ਕਿ ਵੀ ਜਿਹੜੀ ਇਹਨੂੰ ਕੰਕਰੀਟ ਕਰਨ ਦੀ ਪ੍ਰਕਿਰਿਆ ਉਹਨੂੰ ਇਮੀਡੀਏਟਲੀ ਰੋਕਿਆ ਜਾਵੇ, ਇਹਨੂੰ ਠੱਲ ਪਾਈ ਜਾਵੇ। ਇਹਦੇ 'ਚ ਜਿਹੜਾ ਪੇਪਰ ਪਾਇਆ ਜਾ ਰਿਹਾ ਤੇ ਸਿੰਥੈਟਿਕ ਪੇਪਰ, ਉਹ ਵੀ ਬੰਦ ਕੀਤਾ ਜਾਵੇ। ਤੇ ਪਹਿਲੀ ਤਾਂ ਫੌਰੀ ਡਿਮਾਂਡ ਤਾਂ ਇਹ ਆ। ਇਹਦੇ ਇਲਾਵਾ ਆਪਾਂ ਇਹ ਕਹਿੰਦੇ ਆ ਕਿ ਵੀ ਸਾਨੂੰ ਜਿਹੜਾ ਹੈਗਾ ਇਹਦਾ ਆਪਣਾ ਪੰਜਾਬ ਸਰਕਾਰ, ਜਿਵੇਂ ਹਿਮਾਚਲ ਨੇ ਹੁਣ ਇੱਕ ਲਿਆਂਦਾ ਹੈਗਾ, ਉਸੇ ਤਰੀਕੇ ਇੱਕ ਆਰਡੀਨੈਂਸ ਲਿਆਵੇ ਜਾਂ ਇੱਕ ਮਤਾ ਪਾਸ ਕਰੇ ਕਿ ਵੀ ਜਿਹੜਾ ਪੰਜਾਬ ਦਾ ਪਾਣੀ ਆ ਉਹ ਸਿਰਫ ਪੰਜਾਬ ਦਾ ਹੀ ਉਹਦੇ 'ਤੇ ਹੱਕ ਹੈਗਾ। ਪਹਿਲਾਂ ਪੰਜਾਬ ਦੇ ਸਾਰੀਆਂ ਜ਼ਰੂਰਤਾਂ, ਹਰ ਖੇਤ, ਹਰ ਸਨਅਤ, ਹਰ ਘਰ ਨੂੰ ਪਾਣੀ ਨਹਿਰੀ ਦਿੱਤਾ ਜਾਊਗਾ। ਉਦੋਂ ਬਾਅਦ ਸਬਸੀਕੁਐਂਟਲੀ ਜੇ ਕੋਈ ਪਾਣੀ ਬਚਦਾ, ਜੇ ਬਚਦਾ ਤਾਂ ਉਹਦਾ ਕੋਈ ਫੈਸਲਾ ਆਪਾਂ ਕਰ ਸਕਦੇ ਹਾਂ ਕਿ ਉਹਨੂੰ ਵੇਚਣਾ ਹੈ ਜਾਂ ਉਹਦੇ ਬਦਲੇ ਕੋਈ ਤਬਾਦਲਾ ਕਰਨਾ ਹੈ ਜਾਂ ਕੀ ਕਰਨਾ ਹੈਗਾ। ਤਾਂ ਇਹ ਇੱਕ ਮੰਗ ਆ। ਦੂਸਰਾ ਹੈ ਕਿ ਰਾਜਸਥਾਨ ਫੀਡਰ ਜਿਹੜੀ ਹੈਗੀ ਆ, ਰਾਜਸਥਾਨ ਨੂੰ ਪਾਣੀ ਜਿਹੜਾ ਹੈਗਾ ਉਹ ਗੰਗਾ ਬੇਸਿਨ 'ਚੋਂ ਲਿਆ ਕੇ ਦਿੱਤਾ ਜਾਵੇ। ਉਹ ਆਪਾਂ ਇਸ ਕਰਕੇ ਕਹਿ ਰਹੇ ਹਾਂ ਕਿ ਇੱਕ ਤਾਂ ਉੱਥੇ ਪਾਣੀ ਬਾਫਰ ਆ, ਉੱਥੇ 200 ਮਿਲੀਅਨ ਏਕੜ ਫੁੱਟ ਪਾਣੀ ਆ, ਮਤਲਬ ਸਤਲੁਜ ਨਾਲੋਂ ਕੋਈ 15-20 ਗੁਣਾ ਪਾਣੀ ਹੈਗਾ ਉਹਨਾਂ ਕੋਲੇ। ਤਾਂ ਇੱਕ ਤਾਂ ਉੱਥੇ ਉਹ ਪਾਣੀ ਫਲੱਡ ਲਿਆਉਂਦਾ। ਸੈਕਿੰਡਲੀ 1999 ਦੇ ਵਿੱਚ ਆਲਰੇਡੀ ਇੱਕ ਪਲਾਨ ਬਣ ਚੁੱਕੀ ਆ, ਜਿਹਦੀ ਪਹਿਲਾਂ ਪ੍ਰੀ ਫਿਜ਼ੀਬਿਲਟੀ ਰਿਪੋਰਟ ਹੋ ਗਈ ਆ, ਫਿਰ ਉਹਦੀ ਫਿਜ਼ੀਬਿਲਟੀ ਰਿਪੋਰਟ ਹੋਈ ਆ ਕਿ ਵੀ ਉਸ ਬੇਸਿਨ 'ਚੋਂ ਪਾਣੀ ਰਾਜਸਥਾਨ ਨੂੰ ਲਿਆ ਕੇ ਦਿੱਤਾ ਜਾ ਸਕੇ। ਤਾਂ ਸਾਡਾ ਇਹ ਕਹਿਣਾ ਵੀ ਉਹਨੂੰ ਜਲਦੀ ਇੰਪਲੀਮੈਂਟ ਕਰੋ, ਜਲਦੀ ਤੋਂ ਜਲਦੀ ਉਹਨੂੰ ਇੰਪਲੀਮੈਂਟ ਕਰੋ। ਤੇ ਜਿਵੇਂ ਉਹਨੂੰ ਇੰਪਲੀਮੈਂਟ ਕਰਦੇ ਹੋ ਉਨੇ ਸਮੇਂ ਦੇ ਵਿੱਚ ਸਟੈਗਰਡ ਇਹਦੀ ਸਪਲਾਈ ਘਟਾਓ ਤੇ ਪਲੱਸ ਨੇੜੇ ਦੇ ਕਿਸਾਨਾਂ ਨੂੰ ਰਾਜਸਥਾਨ 'ਚੋਂ ਉਨੀ ਦੇ ਰਸਤੇ ਪਾਣੀ ਰਾਜਸਥਾਨ ਫੀਡਰ 'ਚੋਂ ਵੀ ਦਿਓ। ਇਹ ਮੁੱਖ ਆਪਣੀਆਂ ਡਿਮਾਂਡਸ ਹੈਗੀਆਂ ਤੇ ਇਹਨਾਂ ਦੇ ਉੱਤੇ ਆਪਾਂ ਲੜ ਰਹੇ ਹਾਂ। ਤੇ ਪਰ ਫੌਰੀ ਡਿਮਾਂਡ ਇਹੀ ਆ ਕਿ ਵੀ ਇੱਕ ਵਾਰੀ ਤਾਂ ਵੀ ਕੰਕਰੀਟ ਪੈਣੀ ਇੱਥੇ ਰੋਕ ਕੇ ਉਹਦੇ ਕਰਕੇ ਇਹ ਮੋਰਚਾ ਵਿੱਢਿਆ ਜੀ। ਕਿਵੇਂ ਦਾ ਸੰਘਰਸ਼ ਹੈ ਜਿਹੜਾ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ? ਦੇਖੋ ਜੀ, ਐਜ਼ ਆਫ ਨਾਓ ਤਾਂ ਆਪਣਾ ਮੇਨ ਡਿਮਾਂਡ ਤਾਂ ਇਹੀ ਆ ਕਿ ਵੀ ਇਹਨੂੰ ਕੰਕਰੀਟ ਕਰਨ ਤੋਂ ਰੋਕਿਆ ਜਾਵੇ ਤੇ ਉਹਦਾ ਇਹਦਾ ਉਹ ਵਿੱਚ ਕਾਗਜ਼ ਨਹੀਂ ਆਪਾਂ ਪਾਉਣ ਦੇਣਾ। ਪੰਜਾਬ ਤੋਂ ਬਾਹਰ ਜਿਹੜਾ ਵੀ ਕੋਈ ਪ੍ਰੋਜੈਕਟ ਜਾ ਰਿਹਾ, ਸਪੈਸ਼ਲੀ ਐਡੀ ਵੱਡੀ ਨਹਿਰ, ਇਹਨੂੰ ਆਪਾਂ ਕੰਕਰੀਟ ਨਹੀਂ ਹੋਣ ਦੇਵਾਂਗੇ ਕਿਉਂਕਿ ਉਹਦੇ ਨਾਲ ਇਹਦੀ ਕੈਪੈਸਿਟੀ ਵੱਧਦੀ ਆ, ਵੱਧ ਪਾਣੀ ਲੈ ਜਾਂਦਾ। ਸੈਕੰਡਲੀ ਆਸੇ-ਪਾਸੇ ਦੇ ਇਲਾਕੇ ਨੂੰ ਜਿੱਥੇ ਪਾਣੀ ਸਿਮਦਾ ਉਹ ਸਿਮਣਾ ਬੰਦ ਹੋ ਜਾਂਦਾ ਤੇ ਉਹਦੇ ਨਾਲ ਜਿਹੜੀ ਥੋੜ੍ਹੀ ਬਹੁਤ ਇੱਥੇ ਇੱਕ ਬਾਏ ਪ੍ਰੋਡਕਟ ਕਹਿ ਲਓ ਕਿ ਵੀ ਥੋੜ੍ਹੀ ਬਹੁਤ ਇੱਥੇ ਫਸਲ ਹੁੰਦੀ ਹੈ ਜਾਂ ਇੱਥੇ ਪਾਣੀ ਦੀ ਪੱਧਰ ਉੱਚਾ ਤਾਂ ਉਹ ਵੀ ਖਤਮ ਹੋ ਜਾਊਗਾ। ਇਹ ਮੰਗ ਮੇਨ ਹੈਗੀ ਆ। ਇਹਦੇ ਨਾਲ ਅੱਗੇ ਜਿਵੇਂ ਸੰਘਰਸ਼ ਆਪਾਂ ਕਰਦੇ ਰਹਾਂਗੇ, ਇਹ ਜੇ ਇੱਥੇ ਇਹ ਗੱਲ ਹੋ ਜਾਂਦੀ ਆ ਤਾਂ ਆਪਾਂ ਨੂੰ ਕਿਤੇ ਹੋਰ ਵੀ ਸੰਘਰਸ਼ ਕਰਨਾ ਪਿਆ ਤਾਂ ਮਿਸਲ ਸਤਲੁਜ ਵੱਲੋਂ ਅਸੀਂ ਫਰਦਰ ਮਤਲਬ ਅਸੀਂ ਕਲਮੀਨੇਸ਼ਨ ਤੱਕ ਜਾਵਾਂਗੇ। ਉਹ ਹੋ ਸਕਦਾ ਲੰਬਾ ਖਿੱਚਿਆ ਜਾਵੇ ਜੀ ਸੰਘਰਸ਼। ਧੰਨਵਾਦ ਜੀ। ਬਾਈ, ਅੱਜ ਤੋਂ ਪੌਣੇ 200 ਸਾਲ ਪਹਿਲਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਦੀ ਬਸਤੀ ਬਣਾਉਣ ਵਾਸਤੇ ਹਮਲਾ ਕੀਤਾ। 3 ਫੈਸਲਾਕੁੰਨ ਜੰਗ ਹੋਏ, ਉਹਨਾਂ 'ਚ ਇੱਕ ਮੁਦਕੀ ਦਾ ਜੰਗ ਸੀ। ਉਸ ਜੰਗ ਦੀ ਯਾਦਗਾਰ ਦੇ ਕੰਢੇ ਤੇ ਅੱਜ ਅਸੀਂ ਇੱਕ ਇਕੱਠ ਕਰਕੇ ਬੈਠੇ ਹਾਂ। ਕੀ ਸਿਗਨੀਫੀਕੈਂਸ ਹੈ ਇਸ ਇਕੱਠ ਦੀ, ਕੀ ਮਹੱਤਤਾ ਹੈ? ਦੇਖੋ ਬਾਈ, ਸ਼ੁਕਰ ਆ ਪ੍ਰਮਾਤਮਾ ਦਾ ਕਿ ਅਸੀਂ ਪਾਣੀਆਂ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ। ਪਾਣੀ ਦੀ ਮਹੱਤਤਾ ਇਹ ਜਿਹੜੀਆਂ ਸੁਲਝੀਆਂ ਹੋਈਆਂ ਕੌਮਾਂ ਨੇ, ਜਿਹੜੇ ਜਾਗਦੇ ਦਿਮਾਗ ਦੇ ਲੋਕ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਹਜ਼ਾਰਾਂ ਸਾਲਾਂ ਬਾਅਦ, ਸੈਂਕੜੇ ਸਾਲਾਂ ਬਾਅਦ ਪਾਣੀ ਦੇ ਉੱਤੇ ਹੀ ਸਾਡਾ ਜੀਵਨ ਨਿਰਭਰ ਆ ਤੇ ਸਾਡੀਆਂ ਨਸਲਾਂ ਨੇ ਜਿਉਂਦਾ ਇਸ ਪਾਣੀ 'ਤੇ ਰਹਿਣਾ। ਸਾਨੂੰ ਤਾਂ ਪਰਵਾਹ ਹੀ ਕੋਈ ਨਹੀਂ, ਲੈ ਤੇਰੀ ਅਸੀਂ 2-2 ਕਿੱਲਿਆਂ ਦੇ ਮੋਟਰਾਂ ਲਵਾ ਲਈਆਂ, ਕਨੈਕਸ਼ਨ ਲੈ ਲਏ, ਬਿਜਲੀ ਦੇ ਬਿੱਲ ਮਾਫ ਕਰਾ ਲਏ, ਲਾਗੇ ਹੇਠੋਂ ਪਾਣੀ ਕੱਢਣ ਤੇ ਨਹਿਰਾਂ ਦਾ ਪਾਣੀ ਭੁੱਲ ਹੀ ਗਏ ਵੀ ਲਾਉਣਾ ਹੈ। ਇਸ ਕਰਕੇ ਦਿੱਲੀ ਨੂੰ ਵੀ ਸੌਖਾ ਹੋ ਗਿਆ ਵੀ ਚਲੋ ਲੈ ਜਾਓ ਖੋਹ ਕੇ, ਰਾਜਸਥਾਨ ਨੂੰ ਲੈ ਜਾਓ ਖੋਹ ਕੇ ਦਿੱਲੀ ਨੂੰ। ਸ਼ੁਕਰ ਆ ਜੇ ਲੋਕ ਜਾਗੇ ਆ ਤੇ ਪਾਣੀਆਂ ਲਈ ਉੱਠ ਕੇ ਅੱਜ ਆਏ ਆ। ਇਸ ਗੱਲੋਂ ਮੈਂ ਧੰਨਵਾਦ ਕਰਦਾ। ਇਹ ਪਾਣੀ ਬਾਈ ਜੇ ਜਿਉਂਦਾ ਰਹੂਗਾ ਤਾਂ ਇਹ ਸੱਭਿਅਤਾ ਪੰਜਾਬ ਦੀ, ਇਹ ਧਰਤੀ ਨੇ ਜਿਉਂਦਾ ਰਹਿਣਾ। ਜਿੱਦੇ ਪਾਣੀ ਗਿਆ ਸਾਡੀ ਕਹਾਣੀ ਖਤਮ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਪੰਜਾਬੀਓ, ਜੱਗ ਵਿੱਚ ਸਾਡੀ ਤਾਂ ਹੀ ਪਹੂ ਕਹਾਣੀ, ਜਿਉਂਦੇ ਰਹੇ ਜੇ ਸਾਡੀ ਬੋਲੀ ਤੇ ਪਾਣੀ। ਜੇ ਬੋਲੀ ਤੇ ਪਾਣੀ ਜਿਉਂਦੇ ਰਹਿਣਗੇ, ਇਤਿਹਾਸ ਜਿਉਂਦਾ ਰਹੂਗਾ, ਤਾਂ ਜਾ ਕੇ ਦੁਨੀਆ ਦੇ ਵਿੱਚ ਸਾਡਾ ਇਤਿਹਾਸ ਹਮੇਸ਼ਾ ਦੇ ਉੱਤੇ ਅਸੀਂ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਾਂਗੇ। ਜਿੱਦੇ ਖਤਮ ਹੋ ਗਈਆਂ ਚੀਜ਼ਾਂ, ਅਸੀਂ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਣਾ। ਇਸ ਕਰਕੇ ਅਪੀਲ ਆ ਕਿ ਬਾਈ ਯਾਰ, ਘਰਾਂ 'ਚ ਵੀ ਬੈਠੇ ਆ,
ਸੱਥਾਂ 'ਚ ਬੈਠਾ ਤਾਸ਼ ਕੁੱਟੀ ਜਾਂਦਾ, ਕੋਈ ਘਰ 'ਚ ਬੈਠਾ, ਕੋਈ ਨੌਜਵਾਨ ਮੋਬਾਈਲ ਤੇ ਵੀਡੀਓ ਬਣਾਈ ਜਾਂਦਾ, ਕੋਈ ਚੈਟ ਕਰੀ ਜਾਂਦਾ, ਕੋਈ ਰੀਲਾਂ ਬਣਾਈ ਜਾਂਦਾ। ਯਾਰ ਐਡਾ ਵੱਡਾ ਸਾਡਾ ਮਸਲਾ ਖੜਾ ਹੋ ਗਿਆ। ਇਹਦਾ ਖੋਜਾਂ ਹੋ ਗਈਆਂ ਕਿ ਧਰਤੀ ਹੇਠਾਂ 15 ਸਾਲ ਦਾ ਪਾਣੀ ਆ ਤੇ ਅਸੀਂ 25% ਦੀ ਪਾਣੀ 30% ਦੀ ਪਾਣੀ ਧਰਤੀ ਉੱਤੇ ਲਾਉਣੇ ਆ ਨਹਿਰਾਂ ਦਾ। ਅੱਜ ਹੀ ਰੌਲੇ ਪੈ ਗਏ ਮਾਨਸਾ ਜ਼ਿਲ੍ਹੇ 'ਚ, ਰੌਲਾ ਪਾਇਆ ਹੋਇਆ ਮਾਨਸੇ ਜ਼ਿਲ੍ਹੇ 'ਚ 20 ਪਿੰਡ ਲੜ ਰਹੇ ਆ ਉਸ ਸਮੇਂ। ਉਹ ਕਹਿੰਦੇ ਪਾਣੀ ਸਾਡਾ, ਉਹ ਕਹਿੰਦੇ ਪਾਣੀ ਸਾਡਾ ਹੈ। ਜਦੋਂ 13,000 ਪਿੰਡਾਂ ਦੇ ਸ਼ਹਿਰਾਂ ਨੇ ਪਾਣੀ ਮੰਗਿਆ, ਜਦੋਂ ਹੇਠਲਾ ਪਾਣੀ ਮੁੱਕ ਗਿਆ, 15 ਸਾਲ ਦੀ ਕਹਾਣੀ ਹੈ ਨਾ। 300 400 ਫੁੱਟ ਤੇ ਪਾਣੀ ਹੈ, 1000 ਫੁੱਟ ਤੇ ਪਾਣੀ ਆ ਮਾਨਸਾ ਦੇ ਕਈ ਪਿੰਡਾਂ 'ਚ। ਜੇ ਲਗਾਤਾਰ ਕਹਿੰਦੇ 10 ਘੰਟੇ ਮੋਟਰ ਚੱਲ ਜੇ ਪਾਣੀ ਛੱਡ ਜਾਂਦੀ ਹੈ। ਇਹ ਹਾਲਾਤ ਬਣ ਗਏ ਪੰਜਾਬ ਦੇ, ਬੰਜਰ ਹੋਣ ਵੱਲ, ਤਬਾਹੀ ਵੱਲ ਵੱਧ ਰਹੇ ਆ। ਤਾਂ ਉਦੋਂ ਸੋਚਿਓ ਜਦੋਂ ਪੂਰਾ 100% ਦੀ ਪਾਣੀ ਦੀ ਮੰਗ ਹੋ ਗਈ ਪੰਜਾਬ ਦੇ ਵਿੱਚ, ਤਾਂ ਪਾਣੀ ਮਿਲੂ ਕਿਹਨੂੰ? ਅਸੀਂ ਇਸੇ ਪਾਣੀ ਪਿੱਛੇ ਫਿਰ ਵੜ ਮਰਨਾ ਹੈ। ਇੱਕ ਪਿੰਡ ਨੇ ਕਹਿਣਾ ਸਾਡਾ, ਦੂਜੇ ਨੇ ਕਹਿਣਾ ਸਾਡਾ, ਤੀਜੇ ਨੇ ਕਹਿਣਾ ਸਾਡਾ, ਬਠਿੰਡੇ ਨੇ ਕਹਿਣਾ ਸਾਡਾ, ਮਾਨਸਾ ਨੇ ਕਹਿਣਾ ਸਾਡਾ, ਕਪੂਰਥਲੇ ਨੇ ਕਹਿਣਾ ਸਾਡਾ, ਅੰਮ੍ਰਿਤਸਰ ਨੇ ਕਹਿਣਾ ਸਾਡਾ, ਫਰੀਦਕੋਟ ਨੇ ਕਹਿਣਾ ਸਾਡਾ। ਇਹ ਰੌਲਾ ਪਾਣੀ ਪਿੱਛੇ ਪੈਣਾ। ਤੇ ਯਾਰ ਕਮਾਲ ਹੈ, ਇੱਥੇ ਤੁਸੀਂ ਇਹ ਦੇਖੋ, ਜੇ ਪਾਣੀਆਂ ਦੀ ਵੰਡ ਹੋਈ, ਚਾਹੇ ਭਾਰਤ ਪਾਕਿਸਤਾਨ ਦੇ ਪਾਣੀ ਦੀ ਵੰਡ, ਭਾਰਤ ਚੀਨ ਦੇ ਪਾਣੀ ਦੀ ਵੰਡ, ਜੇ ਕਰਨਾਟਕਾ ਤਾਮਿਲਨਾਡੂ ਦੇ ਪਾਣੀ ਦੀ ਵੰਡ, ਤਾਂ ਰਾਏਪੁਰ ਸਿਧਾਂਤ ਕਾਨੂੰਨ ਦੇ ਮੁਤਾਬਕ ਹੋਈ। ਪੰਜਾਬ ਲਈ ਕਿੱਥੇ ਗਿਆ ਕਾਨੂੰਨ? ਸਾਡੇ ਨਾਲ ਹਿਮਾਚਲ ਰਾਏਪੁਰ ਰਾਜ ਆਉਂਦਾ, ਉਹਨੇ ਆਰਡੀਨੈਂਸ ਲਿਆਂਦਾ, ਬਿੱਲ ਲਿਆ ਆਂਦਾ, ਕਾਨੂੰਨ ਬਣਾ ਰਹੇ ਆ ਕਿ ਸਾਨੂੰ ਇਹ, ਅਸੀਂ ਮਾਲਕਾਂ ਦਰਿਆਵਾਂ ਦੇ, ਸਾਨੂੰ ਇਹਦਾ ਪੈਸਾ ਦਿਓ। ਜਦੋਂ ਕਿ ਰਾਏਪੁਰ ਸਿਧਾਂਤ ਦੇ ਕਾਨੂੰਨ ਇਹ ਕਹਿੰਦੇ ਆ ਕਿ ਜਿਹੜੇ ਪਹਾੜਾਂ 'ਚੋਂ ਪਾਣੀ ਨਿਕਲ ਕੇ ਥੱਲੇ ਜਿਹੜੀ ਧਰਤੀ ਦੀ ਬਰਬਾਦੀ ਕਰਦੇ ਨੇ, ਹੜ੍ਹ ਆਉਂਦੇ ਨੇ, ਅਸਲ ਮਾਲਕ ਉਹ ਧਰਤੀ ਹੁੰਦੀ ਆ, ਉਹ ਲੋਕ ਹੁੰਦਾ, ਉਹ ਖਿੱਤਾ ਹੁੰਦੇ ਨੇ। ਸਾਡੇ ਕੋਲ ਉਹਨਾਂ ਨੇ ਵੀ ਹੱਕ ਮੰਗ ਲਿਆ। ਡੈਮਾਂ ਦੇ ਵਿੱਚੋਂ ਜਿੰਨੀ ਬਿਜਲੀ ਬਣਦੀ ਆ ਉਹਦੇ 'ਚ ਵੀ ਕਹਿੰਦੇ ਪੈਸੇ ਦਿਓ ਸਾਨੂੰ, ਸਾਡਾ ਹੱਕ ਬਣਦਾ। ਤੇ ਜਿਹੜਾ ਰਾਜਸਥਾਨ ਦਾ ਸਾਡੇ ਨਾਲ ਰਾਏਪੁਰ ਰਾਜ ਹੈ ਹੀ ਨਹੀਂ। ਦੂਰ ਦੂਰ ਤੱਕ ਸਾਡਾ ਕੋਈ ਵੀ ਦਰਿਆ, ਕੋਈ ਨਹਿਰ, ਕੱਸੀ ਰਾਜਸਥਾਨ ਨਾਲ ਨਹੀਂ ਲੱਗਦੀ। 100 200 ਮੀਲ ਤੱਕ ਉਹਨੂੰ ਅਸੀਂ ਇੰਨਾ, ਆਹ ਪਾਣੀ ਡੂਢ ਦਰਿਆ ਏ, ਇਹ ਨਹਿਰ ਨਹੀਂ। ਇੱਕ ਸਤਲੁਜ ਦੇ ਅੱਧਾ ਵਿਆਹ, ਡੂਢ ਦਰਿਆ, 18,000 ਕਿਊਸਕ ਪਾਣੀ ਇੱਥੋਂ ਲਿਫਾਫਾ ਪਾ ਕੇ, ਜਿਹੜਾ 12,000 ਵਗ ਰਿਹਾ ਹੈ, ਲਿਫਾਫਾ ਪਾ ਕੇ ਸਮਰੱਥਾ ਵਧਾ ਕੇ 18,000 ਉਹ ਬਾੜਮੇਰ ਲੈ ਗਏ ਅਡਾਨੀਆਂ ਦੀ ਫੈਕਟਰੀ ਤੱਕ। ਸਾਡੇ ਲੋਕ ਸੁੱਤੇ ਪਏ ਆ। ਅੱਜ ਤੇ ਪੈ ਗਿਆ ਲਿਫਾਫਾ ਇਹਨਾਂ ਪਿੰਡਾਂ 'ਚ, ਮੁਕਤਸਰ ਜ਼ਿਲ੍ਹੇ ਦੇ ਪਿੰਡਾਂ 'ਚ। ਉਹਨਾਂ ਕੋਲ ਵੀ ਪਿਛਲੇ ਸਾਲ ਗਏ ਸੀ, ਉੱਠ ਖੜੋ ਲਿਫਾਫਾ ਬੜਾ ਮਾੜਾ ਹੈ, ਥੋੜਾ ਪਾਣੀ ਥੱਲੇ ਜਾਊ, ਹੇਠਲਾ ਪਾਣੀ ਖਾਰਾ ਤਾਂ ਹਾਂ ਜੂ, ਮਿੱਠਾ ਪਾਣੀ ਖਤਮ ਹੋ ਜੂ। ਅੱਜ ਉਹ ਚੀਕਦੇ ਆ ਕਿ ਸਾਡਾ 14-13 ਫੁੱਟ ਪਾਣੀ ਥੱਲੇ ਵਗ ਗਿਆ 6 ਮਹੀਨਿਆਂ 'ਚ, ਉੱਤੋਂ ਖਾਰਾ ਪਾਣੀ ਨਿਕਲਿਆ ਆ। ਇਹੀ ਅਪੀਲ ਇਹਨਾਂ ਨੂੰ 20 ਦਿਨਾਂ 'ਚ ਬਾਈ ਕੀਤੀ ਆ ਲੋਕਾਂ ਨੂੰ, ਪਿੰਡੋ ਪਿੰਡੀ ਜਾ ਕੇ ਲਾਮਬੰਦੀ। ਅੱਜ ਇੱਥੇ ਮੋਰਚਾ ਕੱਢਿਆ। ਇਹ ਮੋਰਚਾ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ, ਜੋ ਮਰਜ਼ੀ ਹੋ ਜੇ, ਇਹ ਸੈਂਟਰ ਨੂੰ ਵੀ ਕਹਿੰਦੇ ਆ, ਰਾਜਸਥਾਨ ਨੂੰ ਵੀ ਕਹਿੰਦੇ ਆ, ਪੰਜਾਬ ਨੂੰ ਵੀ ਕਹਿੰਦੇ ਆ, ਸਰਕਾਰ ਨੂੰ, ਕਿ ਇਹ ਅਸੀਂ ਲਿਫਾਫਾ ਨਹੀਂ ਪੈਣ ਦੇਣਾ, ਅਸੀਂ ਕੰਕਰੀਟ ਨਹੀਂ ਪੈਣ ਦੇਣਾ, ਅਸੀਂ ਆਪਣੇ ਲੋਕਾਂ ਨੂੰ ਨਹੀਂ ਮਰਨ ਦੇਵਾਂਗੇ। ਪਾਣੀ ਸਾਡਾ, ਸਾਨੂੰ ਮਿਲਣਾ ਚਾਹੀਦਾ। ਤੁਸੀਂ ਪਾਣੀ ਦੇਣਾ, ਤੁਸੀਂ ਪਾਣੀ ਦੇਣਾ ਲਿਆ ਕੇ ਦਿਓ ਗੰਗਾ 'ਚੋਂ, ਤੁਸੀਂ ਪਾਣੀ ਦੇਣਾ ਲਿਆ ਕੇ ਦਿਓ ਘਾਗਰਾ 'ਚੋਂ। ਵਾਧੂ ਪਾਣੀ ਹੈ। 80-90% ਪਾਣੀ ਸਮੁੰਦਰ 'ਚ ਜਾ ਡਿੱਗਦਾ, ਘਾਗਰਾ ਦਾ ਤੇ ਗੰਗਾ ਦਾ, ਜਿਹੜੀਆਂ ਜਾ ਕੇ ਉਹ ਤਬਾਹੀ ਵੀ ਕਰਦੀਆਂ ਨੇ, ਹੜ੍ਹ ਵੀ ਲਿਆਉਂਦੀਆਂ ਨੇ। ਉਹਨਾਂ ਦੀ 1999 ਦੀ ਤੁਹਾਡੀ ਯੋਜਨਾ ਬਣੀਆਂ ਸੈਂਟਰ ਦੀ, ਉੱਥੋਂ ਲਿਆ ਕੇ ਨਹਿਰਾਂ ਕੱਢ ਕੇ ਰਾਜਸਥਾਨ ਨੂੰ ਦੇ ਦਿਓ। ਪੰਜਾਬ ਨੂੰ ਕਿਉਂ ਮਾਰਦੇ ਆ? ਪੰਜਾਬ ਕੋਲ ਪਾਣੀ ਹੈ ਕਿੱਥੇ ਆ? ਅਸੀਂ ਨਹੀਂ ਕਿਸੇ ਦਾ ਹੱਕ ਮਾਰਦੇ। ਬਾਹਲੇ ਕਹਿਣਗੇ ਰਾਜਸਥਾਨ ਨੂੰ ਪਾਣੀ ਕਿਉਂ ਰੋਕਦੇ ਆ? ਉਹ ਭਰਾਵੋ ਸਾਡੇ ਕੋਲ ਹੈ ਹੀ ਨਹੀਂ। ਅਸੀਂ ਆਪ ਦਾ ਵੱਢ ਕੇ ਤੁਹਾਨੂੰ ਮਾਸ ਕਿੱਥੋਂ ਖਵਾ ਦਾਂਗੇ? ਅਸੀਂ ਤਾਂ ਭੁੱਖੇ ਮਰਨ ਨੂੰ ਖੜੇ ਆ, ਨਸਲਾਂ ਫਸਲਾਂ ਸਾਡੀਆਂ ਤਬਾਹ ਹੋ ਜਾਣੀਆਂ ਨੇ। ਇਸ ਕਰਕੇ ਬਾਈ ਬਹੁਤ ਵੱਡਾ ਮਸਲਾ। ਅਪੀਲ ਆ, ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ, ਜੌੜੀਆਂ ਨਹਿਰਾਂ ਦੇ ਪੁਲ ਦੇ ਉੱਤੇ ਸਾਡਾ ਮੋਰਚਾ ਲੱਗਿਆ ਵਾ। ਬੈਠਿਆਂ ਡਟੇ, ਜਿਨ੍ਹਾਂ ਦੇ ਕੋਈ ਹੱਲ ਨਹੀਂ, ਦਿਨ ਰਾਤ ਦਾ ਮੋਰਚਾ ਪੱਕਾ। ਅਪੀਲ ਕਰਦੇ ਆ, ਇਹ ਮਸਲਾ ਤਰਨਤਾਰਨ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ ਜ਼ਿਲ੍ਹਿਆਂ ਦਾ ਨਹੀਂ, ਇਹ ਮਸਲਾ ਪੰਜਾਬ ਦੇ ਹਰ ਜ਼ਿਲ੍ਹੇ, ਹਰ ਪਿੰਡ, ਹਰ ਪੰਜਾਬੀ ਦਾ ਹੈ। ਕਿਉਂਕਿ ਪਾਣੀ ਨੂੰ ਲੋੜ ਗਰੀਬ ਨੂੰ ਵੀ ਹੈ, ਅਮੀਰ ਨੂੰ ਵੀ ਹੈ, ਸ਼ਹਿਰੀ ਨੂੰ ਵੀ ਹੈ, ਪਿੰਡੂ ਨੂੰ ਵੀ ਹੈ, ਹਿੰਦੂ ਨੂੰ ਵੀ ਹੈ, ਸਿੱਖ ਨੂੰ ਵੀ ਹੈ, ਮੁਸਲਮਾਨ ਨੂੰ ਵੀ ਹੈ। ਸਾਰੇ ਕਾਹ ਤੋਂ ਉੱਪਰ ਉੱਠ ਕੇ ਬਾਈ ਇਸ ਮੋਰਚੇ ਦਾ ਹਿੱਸਾ ਬਣਨਗੇ ਤੇ ਆਪਾਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਤੇ ਇਸ ਜ਼ਮੀਨ ਨੂੰ ਆਬਾਦ ਰੱਖਣ ਦੇ ਲਈ ਆਪਣੇ ਪਾਣੀ ਨੂੰ ਬਚਾਈਏ। ਆਸਟ੍ਰੇਲੀਆ ਦੇ ਵਿੱਚ ਜ਼ਮੀਨੀ ਪਾਣੀ ਇੱਕ ਬੂੰਦ ਨਹੀਂ ਕੱਢਿਆ ਜਾਂਦਾ। ਦੂਜੇ ਪਾਸੇ ਬਿਲ ਗੇਟਸ, ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਉਹਦੇ ਵੱਲੋਂ ਹੁਣ ਤੱਕ 2,43,000 ਏਕੜ ਜ਼ਮੀਨ ਖਰੀਦੀ ਜਾ ਚੁੱਕੀ। ਪੰਜਾਬ, ਸਾਰੇ ਪੰਜਾਬ ਨਾਲੋਂ 2.5 ਗੁਣਾ ਵੱਧ ਜ਼ਮੀਨ ਉਹ ਖਰੀਦੀ ਜਾ ਰਹੀ ਜਿਹਦੇ ਹੇਠਾਂ ਪਾਣੀ ਆ। ਇਹ 1 ਲੱਖ ਏਕੜ ਜ਼ਮੀਨ ਜਿਹਦੇ ਹੇਠਾਂ ਵੀ ਪਾਣੀ, ਉੱਪਰ ਵੀ ਪਾਣੀ, ਉਹਨੂੰ ਛੱਡ ਕੇ ਪੰਜਾਬ ਦੀ ਜਵਾਨੀ ਇੱਥੋਂ ਜਾ ਰਹੀ ਆ। ਉਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਤੈਅ ਹੋਊਗੀ ਕਿ ਜਿਹੜੇ ਖਿੱਤੇ ਕੋਲੇ ਪਾਣੀ ਹੋਊਗਾ, ਦੁਨੀਆ ਦਾ ਸਭ ਤੋਂ ਅਮੀਰ ਤੇ ਖੁਸ਼ਹਾਲ ਖਿੱਤਾ ਹੋਊਗਾ। ਸਾਡਾ ਕਮਲ ਦੇਖੋ ਲੋਕਾਂ ਦਾ। ਸਾਡੇ ਤਾਂ ਜ਼ਮੀਨਾਂ ਵੇਚ ਕੇ ਲੋਕ ਉਧਰ ਬਾਹਰ ਕੈਨੇਡਾ, ਅਮਰੀਕਾ 'ਚ ਘਰ ਲੈ ਰਹੇ ਆ। ਤੇ ਜਿਹੜੇ ਕਾਰਪੋਰੇਟ ਨੇ, ਪੂੰਜੀਪਤੀ ਨੇ, ਵੱਡੇ ਵੱਡੇ ਅਰਬਾਂ ਖਰਬਾਂ ਪਤੀ ਨੇ, ਵੱਡੀਆਂ ਵੱਡੀਆਂ ਫੈਕਟਰੀਆਂ, ਕਾਰਖਾਨਿਆਂ ਦੇ ਮਾਲਕ ਨੇ, ਉਹ ਬੰਦੇ ਜ਼ਮੀਨਾਂ ਲੈ ਰਹੇ ਆ। ਇਹਦਾ ਮਤਲਬ ਕਿੰਨੇ ਸਿਆਣੇ ਹੁੰਦੇ ਆ? ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਹੈ ਵੀ ਇਸ ਥਾਂ 'ਤੇ ਦੀ ਸੜਕ ਨਿਕਲਣ ਲੱਗੀ ਹੈ, ਉਹ ਪਹਿਲਾਂ ਹੀ ਆਸੇ ਪਾਸੇ ਜ਼ਮੀਨ ਖਰੀਦ ਲੈਂਦੇ ਆ ਵੀ ਮਹਿੰਗੀ ਹੋਊਗੀ। ਉਹਨਾਂ ਨੂੰ ਇਹ ਪਤਾ ਹੈ ਕਿ ਅੱਜ ਤੋਂ 20-50 ਸਾਲ ਨੂੰ ਧਰਤੀ ਦੀ ਉਸੇ ਦੀ ਕੀਮਤ ਰਹਿਣੀ ਹੈ ਜਿਹਦੇ ਕੋਲੇ ਪਾਣੀ ਹੋਇਆ।
ਤੁਸੀਂ ਗੱਲ ਕੀਤੀ ਆਸਟ੍ਰੇਲੀਆ ਦੀ, ਅੱਜ ਹੀ ਮੇਰੇ ਨਾਲ ਮੁੰਡਾ ਇਟਲੀ ਤੋਂ ਆਇਆ ਇੱਥੇ ਮੋਰਚੇ 'ਚ, ਉਹ ਮੈਨੂੰ ਦੱਸਣ ਲੱਗ ਗਿਆ, ਕਹਿੰਦਾ ਬਾਈ ਪਿਛਲੇ ਸਾਲ ਦੀ ਗੱਲ ਆ, ਇਟਲੀ ਦੇ ਵਿੱਚ ਪਾਣੀ ਦੀ ਥੋੜੀ ਜਿਹੀ ਕਮੀ ਪੈ ਗਈ, ਫੁੱਟ ਕੇ ਪਾਣੀ ਥੱਲੇ ਗਿਆ। ਕਹਿੰਦਾ ਨਾਲ ਦੀ ਨਾਲ ਉਹ ਇੰਨੇ ਚਕੰਨੇ ਨੇ ਲੋਕ, ਉਹਨੇ ਨਾਲ ਦੀ ਨਾਲ ਘਰੇ ਪਾਣੀ ਗੱਡੀ ਧੋਣ ਦੇ ਉੱਤੇ ਕੋਈ ਘਾਹ ਲੱਗਿਆ ਉਹਦੇ ਛਿੜਕਣ ਤੇ ਪਾਬੰਦੀ ਲਾਤੀ ਵੀ ਜੁਰਮਾਨਾ ਲਾਵਾਂਗੇ ਜੇ ਪਾਣੀ ਤੁਸੀਂ ਵਰਤਿਆ, ਸਾਡਾ ਪਾਣੀ ਮੁੱਕ ਰਿਹਾ। ਉਹ ਕਿੰਨੇ, ਉਹ ਧਰਤੀ ਹੇਠੋਂ ਬਾਈ ਮੈਂ ਕਹਿੰਦਾ ਜਿੰਨੀਆਂ ਦੁਨੀਆ ਦੀਆਂ ਜਾਗੀਆਂ ਹੋਈਆਂ ਕੌਮਾਂ ਨੇ ਉਹ ਧਰਤੀ ਹੇਠੋਂ ਬੂੰਦ ਪਾਣੀ ਨਹੀਂ ਕੱਢਦੇ। ਇੰਗਲੈਂਡ ਕਿਹੜਾ ਕੱਢਦਾ? ਆ ਵੱਡੇ ਵੱਡੇ ਪਿੰਡਾਂ ਨੂੰ ਉਹ ਮਤਲਬ ਕਿ ਉਹਨਾਂ ਨੂੰ ਪਿੰਡਾਂ ਜਿਹੜੇ ਛੱਪੜ ਨੇ ਉੱਥੇ ਪਾਣੀ ਸਟੋਰ ਕਰਕੇ ਉੱਥੋਂ ਸਾਫ਼ ਕਰਕੇ ਪਾਣੀ ਆਪਣੇ ਲੋਕਾਂ ਨੂੰ ਦਿੰਦੇ। ਉਹ ਕਹਿੰਦੇ ਉਦੋਂ ਕੱਢਾਂਗੇ ਜਦੋਂ ਦੁਨੀਆ ਕੋਲੋਂ ਮੁੱਕ ਗਿਆ। ਤੇ ਦੁਨੀਆ ਦੀ ਤੀਜੀ ਸੰਸਾਰ ਜੱਗ ਪਾਣੀਆਂ ਕਰਕੇ ਲੱਗਣੀ ਹੈ, ਇਹ ਆਪਾਂ ਸਾਰਿਆਂ ਨੂੰ ਦੱਸ ਰਿਹਾ। ਪਰ ਸਾਡੇ ਤਾਂ ਸੁੱਤੇ ਪਏ ਨੇ ਲੋਕ ਵੀ ਕੋਈ ਗੱਲ ਨਹੀਂ ਦੇਖਾਂਗੇ। ਹੁਣ ਕਈ ਪਿੰਡਾਂ 'ਚ ਗਏ, ਉਹ ਸ਼ੇਰਾ ਕਿਉਂ ਰੌਲਾ ਪਾਉਣਾ, ਕੋਈ ਗੱਲ ਨਹੀਂ ਦੇਖਾਂਗੇ, ਜਿੱਦੇ ਇੱਥੇ ਕੋਈ ਲੋੜ ਪਈ ਪਾਣੀ ਦੀ ਉਹਦੇ ਘਣ ਮਾਰ ਕੇ ਨਹਿਰ ਭੰਦ ਲਾਂਗੇ। ਮੈਂ ਪਹਿਲੀ ਗੱਲ ਤਾਂ 50 ਤੋਂ ਲੈ ਕੇ ਸਾਨੂੰ ਇੱਕ ਪੰਜੀ ਨਹੀਂ ਮਿਲੀ ਇਸ ਪਾਣੀ ਦੀ, ਸਾਤੋਂ ਉਹ ਨਹੀਂ ਰੋਕਿਆ ਗਿਆ, ਸਾਤੋਂ ਹੁਣ ਲਿਫਾਫਾ ਪੈਂਦਾ ਨਹੀਂ ਰੋਕਿਆ ਜਾ ਰਿਹਾ। ਤੇ ਅਸੀਂ ਕਿੱਥੋਂ ਰੋਕ ਲਾਂਗੇ ਯਾਰ, ਆਉਣ ਵਾਲੇ ਸਮੇਂ 'ਚ ਘਣ ਲੈ ਕਿੱਥੋਂ ਭੰਦ ਲਾਂਗੇ ਜੇ ਹੁਣ ਨਹੀਂ ਅਸੀਂ ਜਾਗ ਰਹੇ। ਹੁਣ ਜਿਹੜੀ ਵੀ ਕੋਈ ਗੱਲ ਸ਼ੁਰੂ ਹੋਈ ਉਹਨੂੰ ਰੋਕਿਆ ਜਾ ਸਕਦਾ। ਕਾਲੇ ਕਾਨੂੰਨ ਆਏ, ਆਪਾਂ ਸ਼ੁਰੂ 'ਚ ਰੋਕ ਲਏ, ਜੇ ਇੱਕ ਵਾਰੀ ਲਾਗੂ ਹੋ ਜਾਂਦੇ ਤਾਂ ਕਿੱਥੋਂ ਰੁਕਣੇ ਸੀ, ਨਾ ਸਾਡੇ ਲੋਕਾਂ ਨੇ ਇਕੱਠਾ ਹੋਣਾ ਸੀ। ਇਸ ਕਰਕੇ ਬਾਈ ਅੱਜ ਬਹੁਤ ਵੱਡਾ ਮਸਲਾ, ਆ ਜਾਓ ਯਾਰ ਤੁਹਾਨੂੰ ਅਪੀਲ ਆ, ਦੇਖਿਓ ਫਿਰ ਅੱਖਾਂ 'ਚ ਘਸੁੰਨ ਦੇ ਰਹੋਗੇ, ਪਛਤਾਓਗੇ ਕਿ ਸਾਡੇ ਪਾਣੀ, ਸਾਡੀ ਬੋਲੀ, ਸਾਡਾ ਇਤਿਹਾਸ ਮਰ ਗਿਆ, ਸਾਡੀ ਸੱਭਿਅਤਾ ਖਤਮ ਹੋ ਗਈ, ਅਸੀਂ ਦੁਨੀਆ ਦੇ ਨਕਸ਼ੇ ਤੋਂ ਮਿਟ ਗਏ। ਫਿਰ ਰੋਣ ਤੋਂ ਸਿਵਾਏ ਪੱਲੇ ਕੁਛ ਨਹੀਂ ਰਹਿਣਾ। ਜਿਹੜੀ ਜ਼ਮੀਨ ਹੁੰਦੀ ਆ ਉਹ ਇੱਕ ਸਰੀਰ ਵਾਂਗ ਆ, ਤੇ ਜਿਹੜਾ ਦਰਿਆ ਨਹਿਰਾਂ ਨੇ ਉਹਦੇ ਵਿੱਚ ਨਾੜਾਂ ਦਾ ਕੰਮ ਕਰਦੀਆਂ ਨੇ। ਅਸੀਂ ਜ਼ਮੀਨ ਬਚਾਉਣ ਲਈ ਐਡਾ ਵੱਡਾ ਸੰਘਰਸ਼ ਲੜਿਆ, ਪਰ ਦਰਿਆਈ ਪਾਣੀਆਂ ਦੇ ਸੰਘਰਸ਼ ਦੇ ਉੱਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਲਗਾਤਾਰ ਚੁੱਪ ਰਹਿੰਦੀਆਂ। ਅੱਜ ਦਾ ਇਕੱਠ ਵੀ ਲੱਖਾ ਸਿਧਾਣਾ, ਮਿਸਲ ਸਤਲੁਜ, ਇਹਨਾਂ ਦੇ ਜਿਹੜੇ ਯਤਨਾਂ ਸਦਕਾ ਹੋਇਆ, ਇਹਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੀ ਜਿਹੜੀ ਹਾਜ਼ਰੀ ਆ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ? ਕਈ ਵਾਰੀ ਬਾਈ ਜੀ ਜਿੰਨੀਆਂ ਜਥੇਬੰਦੀਆਂ ਨੇ, ਕਈ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਮੈਂ ਬੇਨਤੀ ਕੀਤੀ, ਮੈਂ ਕਿਹਾ ਤੁਸੀਂ MSP ਤੇ ਲੜ ਰਹੇ ਹੋ ਵੀ ਫਸਲਾਂ ਦੇ ਰੇਟ ਵਧਾਓ, ਭਾਅ ਦਿਓ, ਤੁਸੀਂ ਮੁਆਵਜ਼ਿਆਂ ਤੇ ਲੜ ਪੈਂਦੇ ਹੋ, ਤੁਸੀਂ ਕੁਰਕੀ ਰੋਕਣ ਨੂੰ ਆ ਜਾਂਦੇ ਆ, ਠੀਕ ਹੈ, ਉਹ ਵੀ ਵਧੀਆ ਗੱਲ ਆ। ਪਰ ਜੇ ਪਾਣੀ ਨਾ ਰਿਹਾ ਤੇ ਬੰਜਰ ਹੋ ਗਈਆਂ ਜ਼ਮੀਨਾਂ, ਕਿਹੜੀਆਂ ਫਸਲਾਂ, ਕਿਹੜੀਆਂ MSPਆਂ, ਕਿਹੜੀਆਂ ਨਸਲਾਂ, ਕੀ ਰਹਿਣਾ ਇੱਥੇ? ਜਿਹੜੀ ਅਸਲ ਸਾਡੀ ਜੜ ਹੈ, ਅਸਲ ਸਾਡੀ ਨਿਉਂ ਹੈ, ਉਹਦਾ ਪਾਣੀ ਹੈ। ਇਹ ਤਾਂ ਗੁਰਬਾਣੀ ਨੇ ਵੀ ਥਾਂ ਥਾਂ ਪਹਿਲਾਂ ਪਾਣੀ ਜੀਓ ਅੱਜ ਤਹਰਿਆ ਸਭ ਕੁਝ। ਜੇ ਪਾਣੀ ਹੈ ਤਾਂ ਇਹ ਬਨਸਪਤੀ ਹੈ, ਜੀਵ ਜੰਤੂ ਹੈ, ਇਨਸਾਨ ਹੈ, ਇਹ ਧਰਤੀ ਹੈ। ਤੇ ਇਸ ਗੱਲ ਨੂੰ ਲੈ ਕੇ ਪਤਾ ਨਹੀਂ ਕਿਉਂ ਨਹੀਂ ਸਚੇਤ ਹੈਗੇ, ਪਤਾ ਨਹੀਂ ਉਹਨਾਂ ਦੇ ਕੀ ਰਾਜਸਥਾਨ ਵਾਲੇ ਪਾਸੇ ਜਾਂ ਹੋਰ ਪਾਸੇ ਕੋਈ ਜਥੇਬੰਦੀਆਂ ਦੇ ਆਪਸ ਵਿੱਚ ਸੰਬੰਧ ਹੁੰਦੇ ਆ ਵੀ ਤੁਸੀਂ ਇੱਧਰ ਨਾ ਬੋਲੋ ਯਾਰ। ਕਮਾਲ ਆ ਯਾਰ, ਜਿਹੜੀ ਧਰਤੀ ਦਾ ਅਸੀਂ ਖਾਂਦੇ ਆ, ਜਿਹੜੀ ਧਰਤੀ ਤੇ ਰਹਿੰਦੇ ਆ, ਉਹ ਧਰਤੀ ਬਾਰੇ ਅਸੀਂ ਬੋਲ ਨਹੀਂ ਰਹੇ, ਉਹਨਾਂ ਪਾਣੀਆਂ ਬਾਰੇ ਅਸੀਂ ਬੋਲ ਨਹੀਂ ਰਹੇ। ਤੇ ਬਹੁਤ ਵੱਡਾ ਉਹਨਾਂ ਨੂੰ ਮੇਰਾ ਸਵਾਲ ਹੈ ਕਿ ਉੱਠ ਕੇ ਇਸ ਮਸਲੇ 'ਤੇ ਆ ਕੇ ਲੜੋ। ਇਹ ਛੋਟੀਆਂ ਰਹਿ ਗਈਆਂ ਗੱਲਾਂ, MSPਆਂ ਲੈ ਦਿਓ ਜੀ, ਮੁਆਵਜ਼ੇ ਲੈ ਦਿਓ, ਇਹ ਬਹੁਤ ਛੋਟੀਆਂ ਛੋਟੀਆਂ ਲੜਾਈਆਂ ਤੁਸੀਂ ਲੜ ਲਈਆਂ। ਇਹ ਵੱਡੀ ਲੜਾਈ ਹੈ। ਜੇ ਅੱਜ ਨਾਲ ਅਸੀਂ ਲੜਾਈ ਲੜੀ, ਇਹ ਪਾਣੀ ਸਾਡੇ ਲਗਾਤਾਰ ਖੋਹੇ ਗਏ ਤੇ ਧਰਤੀ ਹੇਠਲੇ ਪਾਣੀ ਅਸੀਂ ਖਤਮ ਕਰ ਲਏ, ਤਾਂ ਯਾਦ ਰੱਖੋ ਸਾਡੀ ਕਹਾਣੀ ਖਤਮ ਆ। ਦੇਖੋ ਇੱਥੇ ਕਿਸਾਨ ਜਥੇਬੰਦੀਆਂ ਲਗਾਤਾਰ ਕਦੇ ਸਰਕਾਰਾਂ ਕੋਲੇ ਮੰਗ ਨਹੀਂ ਕੀਤੀ ਇਹਨਾਂ ਨੇ ਵੀ ਸਾਨੂੰ ਫਸਲੀ ਵਿਭਿੰਨਤਾ ਲੈ ਕੇ ਆਓ, ਫਸਲਾਂ ਦੇ ਵਿੱਚ ਸਾਨੂੰ ਇਹ ਚੱਕਰ 'ਚੋਂ ਕੱਢੋ। ਕਣਕ ਝੋਨਾ ਦੀ ਫਸਲਾਂ ਉਹਨਾਂ 'ਚ ਹੀ ਫਸ ਕੇ ਰਹਿ ਗਏ, ਜਿਹਦੇ ਕਰਕੇ ਸਾਰਾ ਕੁਝ ਸਾਡਾ ਤਬਾਹ ਹੋ ਗਿਆ। ਇਕੱਲਾ ਪਾਣੀ ਨਹੀਂ, ਸਾਡਾ ਬਹੁਤ ਕੁਝ ਗਿਆ। ਧਰਤੀ ਜ਼ਹਿਰੀਲੀ ਕਰ ਲਈ ਆਪਾਂ, ਨਿਰੀ ਜ਼ਹਿਰ ਆ, ਕੈਂਸਰ ਹੋ ਗਿਆ ਘਰ ਘਰ 'ਚ, ਹਵਾਵਾਂ ਅਸੀਂ ਦੂਸ਼ਿਤ ਕਰ ਲਈਆਂ, ਸਾਡੇ ਪੱਲੇ ਕੀ ਰਿਹਾ? ਅਸੀਂ ਜਦੋਂ ਇਹਦੇ ਚੱਕਰ 'ਚੋਂ ਨਿਕਲਾਂਗੇ ਤੇ ਨਿਕਲਣ ਲਈ ਜ਼ੋਰ ਵੀ ਸਾਡੇ ਕਿਸਾਨ ਆਗੂਆਂ ਨੂੰ ਵੀ ਕਹਿਣਾ ਚਾਹੀਦਾ। ਜਿੰਨੇ ਵੀ ਸਾਡੇ ਸਿਰਦ ਲੋਕ ਨੇ, ਸਿਰਦ ਧਿਰਾਂ ਨੇ, ਜਿਹੜੇ ਵੀ ਬੋਲਣ ਵਾਲੇ ਲੋਕ ਨੇ, ਲੋਕਾਂ ਨੂੰ ਪ੍ਰਚਾਰ ਕਰਨ ਵਾਲੇ ਨੇ, ਚਾਹੇ ਬੁੱਧੀਜੀਵੀ ਨੇ, ਚਾਹੇ ਕੋਈ ਹੋਰ ਤਰ੍ਹਾਂ ਦੇ ਲੋਕ ਨੇ, ਸਾਰਿਆਂ ਨੂੰ ਉੱਠ ਕੇ ਬਾਈ ਇਸ ਮਸਲੇ ਤੇ ਬੋਲਣਾ ਚਾਹੀਦਾ। ਆਖਰੀ ਸਵਾਲ, ਮੁਦਕੀ ਮੋਰਚੇ ਦਾ ਜਿਹੜਾ ਇਹ ਇੱਥੇ ਜਿਹੜਾ ਰੋਡ ਰੋਕਣ ਦਾ ਜਿਹੜਾ ਉਹਦਾ ਅਲਟੀਮੇਟ ਗੋਲ ਕੀ ਹੈ, ਤੇ ਆਖਰੀ ਜੰਗ ਜਿਹੜੀ ਉਹ ਮੁਦਕੀ ਮੋਰਚਾ ਕੀ ਟੀਚਾ ਮਿੱਥਿਆ ਵੀ ਅਸੀਂ ਪਾਣੀ ਦੀ ਜੰਗ ਕਿੱਥੋਂ ਤੱਕ ਲੈ ਕੇ ਜਾਵਾਂਗੇ? ਦੇਖੋ ਮੁਦਕੀ ਮੋਰਚਾ ਜੰਗ ਪਾਣੀਆਂ ਦੀ, ਜਿਹੜੀ ਜੰਗ ਅਸੀਂ ਗਦਾਰਾਂ ਕਰਕੇ ਹਰੇ ਸੀ ਤੇ ਜਿੱਥੋਂ ਸਾਡਾ ਸਾਰਾ ਕੁਝ ਹੀ ਲੁੱਟਿਆ ਗਿਆ ਸੀ, ਉੱਥੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਾਡੇ ਹਰ ਕੁਦਰਤੀ ਵਸੀਲੇ ਤੇ ਹਮਲਾ, ਲੁੱਟਿਆ ਗਿਆ, ਖੋਹਿਆ ਗਿਆ। ਸਾਡੇ ਇਤਿਹਾਸ ਤੇ ਹਮਲਾ, ਸਾਡੀਆਂ ਬੋਲੀਆਂ ਤੇ ਹਮਲਾ, ਸਾਡੇ ਸਰੀਰਾਂ ਤੇ ਹਮਲੇ ਨਸ਼ਿਆਂ ਦੇ ਰੂਪ 'ਚ, ਸਾਨੂੰ ਪ੍ਰਵਾਸ ਕਰਾ ਕੇ ਇੱਥੋਂ ਪੰਜਾਬ ਨੂੰ ਖਾਲੀ ਕਰਨ ਦਾ ਮਸਲਾ। ਇਹ ਸਾਰੀਆਂ ਉਹ ਲੜਾਈਆਂ ਨੇ ਜਿਹੜੀਆਂ ਇੱਥੋਂ ਸ਼ੁਰੂ ਹੋਣਗੀਆਂ। ਇਹ ਲੜਾਈ ਜਿੱਥੋਂ ਅਸੀਂ ਗਦਾਰਾਂ ਕਰਕੇ ਹਾਰ ਗਏ ਸੀ ਉੱਥੋਂ ਸ਼ੁਰੂ ਕੀਤੀ ਹੈ, ਤੇ ਹਰ ਹਾਲ ਦੇ ਵਿੱਚ ਇਹ ਮੁਦਕੀ ਮੋਰਚਾ ਜੰਗ ਪਾਣੀਆਂ ਦੀ ਸਾਡੇ ਹੱਕ ਲੈ ਕੇ ਰਹਾਂਗੇ, ਜਿੱਥੋਂ ਤੱਕ ਮਰਜ਼ੀ ਜਾਣਾ ਪਵੇ। ਲੋਕਾਂ ਨੂੰ ਕਹਿਣਾ ਤਿਆਰ ਰਹੋ, ਸਾਡਾ ਸਾਥ ਦੇ ਦਿਓ। ਅਸੀਂ ਇਸ ਸਮੇਂ ਘੱਲ ਖੁਰਦ ਪਿੰਡ ਜਿੱਥੋਂ ਜੋੜੀਆਂ ਨਹਿਰਾਂ ਲੰਘਦੀਆਂ ਉਹਦੇ ਫਲਾਈਓਵਰ ਉੱਪਰ ਖੜੇ ਆ। ਹਾਈਵੇ ਇਹ ਹੈ ਜੋ ਲੁਧਿਆਣੇ ਤੋਂ ਫਿਰੋਜ਼ਪੁਰ ਨੂੰ ਜਾਂਦਾ ਆ, ਤੇ ਜਥੇਬੰਦੀਆਂ ਵੱਲੋਂ ਇੱਥੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ। ਮਿਸਲ ਸਤਲੁਜ
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਾਈ ਲੱਖਾ ਸਿਧਾਣਾ, ਇਹਨਾਂ ਦੇ ਸੱਦੇ ਤੇ ਕਿਸਾਨ ਇਕੱਤਰ ਹੋਏ ਸਨ ਤੇ ਹੁਣ ਇੱਥੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਚਲਾਇਆ ਜਾਊਗਾ। ਜਿਹਦੀਆਂ ਮੰਗਾਂ, ਮੁੱਖ ਮੰਗ ਇਹ ਆ ਕਿ ਜਿਹੜੀਆਂ ਇਹ 2 ਨਹਿਰਾਂ ਹਰੀਕੇ ਤੋਂ ਨਿਕਲਦੀਆਂ ਨੇ, ਇਹਨਾਂ ਵਿੱਚ ਜਿਹੜੀ ਆ ਕੰਕਰੀਟ ਨਾ ਪਾਇਆ ਜਾਵੇ, ਮੋਮੀ ਸ਼ੀਟ ਨਾ ਵਿਛਾਈ ਜਾਵੇ। ਇਹ ਨਹਿਰਾਂ ਦੇ ਘੇਰੇ ਘੇਰੇ ਜੋ ਇਲਾਕਾ ਆ ਉਹਨੂੰ ਸਿੰਚਾਈ ਵਾਸਤੇ ਪਾਣੀ ਦਿੱਤਾ ਜਾਵੇ। ਪੰਜਾਬ ਸਰਕਾਰ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਆਪਣੀ ਮਾਲਕੀ ਹੱਕਾਂ ਬਾਰੇ ਇੱਕ ਮਤਾ ਪਾਸ ਕਰੇ। ਤੇ ਹੁਣ ਇੱਥੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਆ, ਮੋਰਚਾ ਪ੍ਰਬੰਧਕਾਂ ਵੱਲੋਂ। ਤੁਸੀਂ ਦੇਖ ਸਕਦੇ ਹੋ ਪਿੱਛੇ ਸਟੇਜ ਚੱਲ ਰਹੀ ਆ ਤੇ ਨੇੜੇ ਤੇੜੇ ਦੇ ਕਿਸਾਨਾਂ ਨੂੰ ਵੀ ਇਹ ਗੱਲ ਕਹੀ ਗਈ ਆ ਕਿ ਇਸ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ, ਕਿਉਂਕਿ ਪਾਣੀ ਹੈ ਜੋ ਉਹ ਕਿਸੇ ਵੀ ਸਭਿਅਤਾ ਦੀ ਜੀਵਨ ਰੇਖਾ ਹੁੰਦੀ ਆ। ਗੁਰਬਾਣੀ ਵਿੱਚ ਕਿਹਾ ਗਿਆ ਕਿ ਪਹਿਲਾ ਪਾਣੀ ਜੀਓ ਹੈ। ਤਾਂ ਪਾਣੀ ਨੂੰ ਬਚਾਉਣ ਵਾਸਤੇ ਮੋਰਚਾ ਜਿਹੜਾ ਆ ਇਸ ਹਾਈਵੇ ਦੇ ਉੱਪਰ ਲੱਗ ਚੁੱਕਾ ਹੈ।